ਸਾਰੇ ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਪਤਾ ਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਉਸ ਤੋਂ ਬਾਅਦ 5 ਸਾਥੀਆਂ ਤੇ NSA ਜਿਹੜਾ ਲਾ ਦਿੱਤਾ ਗਿਆ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਬਾਰੇ ਹਲੇ ਵੀ ਭੰਬਲ ਭੂਸਾ ਜਿਹੜਾ ਉਹ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਸ ਬਾਬਤ ਲੈ ਕੇ ਗੱਲਾਂ ਬਾਤਾਂ ਆਪਾਂ ਸਾਰੇ ਜਾਣੇ ਕਰਾਂਗੇ। ਤੁਹਾਨੂੰ ਇਹੀ ਬੇਨਤੀ ਹੈ ਕਿ ਤੁਹਾਡੇ ਜੇ ਉਧਰ ਪਿੰਡਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਉੱਥੋਂ ਦੀ ਮਾਹੌਲ ਉੱਥੋਂ ਦੇ ਵਿੱਚ ਕੀ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ, ਕਿਉਂਕਿ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਤੌਖਲੇ, ਕਈ ਤਰ੍ਹਾਂ ਦੇ ਖਦਸ਼ੇ ਨੇ ਕਿ ਕੋਈ ਕਹਿੰਦਾ ਕਿ ਪ੍ਰੋਟੈਸਟ ਕੀਤਾ ਜਾ ਰਿਹਾ, ਕੋਈ ਕਹਿੰਦਾ ਕਿ ਪ੍ਰੋਟੈਸਟ ਨਹੀਂ ਕੀਤਾ ਜਾ ਰਿਹਾ। ਫੇਸਬੁੱਕ ਦੀਆਂ ਪੋਸਟਾਂ ਤੋਂ ਵੀ ਕਈ ਨੌਜਵਾਨਾਂ ਦੀ ਫੜੋ ਫੜਾਈ ਹੋਈ ਹੈ। ਤਾਂ ਇਹ ਸਾਰੇ ਕਾਸੇ ਤੇ ਆਪਾਂ ਗੱਲਬਾਤ ਕਰਾਂਗੇ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਧ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਪਾਂ ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ ਵੀ ਇਸ ਇਸ਼ੂ ਨੂੰ ਲੈ ਕੇ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ, ਕੱਲ ਵੀ ਦੁਨੀਆ ਭਰ ਦੇ ਕਈ ਹਿੱਸਿਆਂ ਦੇ ਵਿੱਚ ਕਈ ਥਾਵਾਂ ਤੇ ਕੱਲ ਕਿਤੇ ਇੱਕ ਦਿਨ ਪਹਿਲਾਂ ਵੀ ਜਿਹੜਾ ਆ ਉਹ ਪ੍ਰੋਟੈਸਟ ਮੁਜ਼ਾਹਰੇ ਜਿਹੜੇ ਆ ਰੋਸ ਪ੍ਰਦਰਸ਼ਨ ਜਿਹੜੇ ਉਹ ਹੋਏ ਆ। ਇਸ ਚੀਜ਼ ਨੂੰ ਲੈ ਕੇ ਵੀ ਐਡੀ ਵੱਡੇ ਪੱਧਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਗਈ ਆ, 100 ਤੋਂ ਵੱਧ ਜਿਹੜੇ ਮੁੰਡੇ ਆ ਉਹ ਚੁੱਕ ਲਏ ਗਏ ਆ। ਕਈਆਂ ਨੂੰ 5 ਜਾਣਿਆਂ ਨੂੰ ਤਾਂ ਆਸਾਮ NSA ਲਾ ਕੇ ਜਿਹੜਾ ਉਹ ਘੱਲ ਦਿੱਤਾ ਗਿਆ ਹੈ, ਉੱਥੇ ਉਹਨਾਂ ਨੂੰ ਹਿਰਾਸਤ 'ਚ ਉੱਥੇ ਰੱਖਿਆ ਗਿਆ ਆ। ਤੇ ਵੱਖ-ਵੱਖ ਤਰ੍ਹਾਂ ਦਾ ਪ੍ਰੋਪੇਗੈਂਡਾ ਜਿਹੜਾ ਨਾਲ ਦੇ ਨਾਲ ਉਸਦੇ ਪੈਰਲਲੀ ਜਿਹੜਾ ਉਹ ਚਲਾਇਆ ਜਾ ਰਿਹਾ ਆ। 27 ਮਿਲੀਅਨ ਲੋਕ ਜਿਹੜੇ ਇਸ ਟਾਈਮ ਜਿੱਦਾਂ ਕਹ ਲਓ ਵੀ 2.5 ਕਰੋੜ ਤੋਂ 3 ਕਰੋੜ ਦੇ ਤਕਰੀਬਨ ਜਿਹੜੇ ਲੋਕ ਨੇ, ਉਹਨਾਂ ਦੇ ਜਿਹੜੀ ਇੰਟਰਨੈਟ ਦੀਆਂ ਸੇਵਾਵਾਂ ਆ ਉਹ ਬੰਦ ਕੀਤੀਆਂ ਹੋਈਆਂ। 24 ਘੰਟੇ ਕਰਦਿਆਂ ਨੂੰ ਤੀਜਾ ਚੌਥਾ ਦਿਨ ਜਿਹੜਾ ਉਹ ਚੱਲਾ ਆ ਤੇ ਉੱਥੇ ਉਹ ਸੇਵਾਵਾਂ ਬੰਦ ਨੇ। ਤੇ ਹੁਣ ਨਵੀਂ ਜਿਹੜੀ ਉਸ ਦੇ ਵਿੱਚ ਚੀਜ਼ਾਂ ਇਹ ਆ ਰਹੀਆਂ ਆ ਵੀ ਜਿਹੜੇ ਕੋਈ ਪੱਤਰਕਾਰ ਉੱਥੇ ਗਰਾਊਂਡ ਰਿਪੋਰਟਿੰਗ ਕਰ ਰਹੇ ਸੀਗੇ, ਉਹਨਾਂ ਦੇ ਜਿਹੜੇ ਟਵਿੱਟਰ ਦੇ ਖਾਤੇ ਆ ਉਹਨਾਂ ਨੂੰ ਉੱਥੇ ਰੋਕ ਦਿੱਤਾ ਗਿਆ ਆ। ਉਹਨਾਂ ਨੂੰ ਜਿਹੜਾ ਆ ਉਹ ਸਸਪੈਂਡ ਕਰ ਦਿੱਤਾ ਗਿਆ ਆ। ਇੰਡੀਆ ਦੇ ਵਿੱਚ, ਬਾਹਰ ਤਾਂ ਚਲੋ ਜਿਹੜੇ ਉਹ ਦੇਖ ਰਹੇ ਆ, ਪਰ ਉੱਥੇ ਜਿਹੜਾ ਉਹ ਨਹੀਂ ਜਿਹੜੇ ਉਹ ਚੱਲ ਰਹੇ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਉੱਥੇ ਸਥਿਤੀ ਬਣੀ ਪਈ ਹੈਗੀ ਆ। ਬਹੁਤ ਸਾਰੀਆਂ ਪ੍ਰਵੀਨ ਜਿੱਦਣ ਤੋਂ ਸ਼ਨੀਚਰਵਾਰ ਤੋਂ ਆਪਾਂ ਸਵੇਰ ਤੋਂ ਆਪਾਂ ਜਦੋਂ ਉੱਠੇ ਆ ਸ਼ਨੀਚਰਵਾਰ ਦੇ ਇਹੀ ਚਰਚਾਵਾਂ ਜਿਹੜੀਆਂ ਉਹ ਸੁਣ ਰਹੇ ਆ। ਹਰ ਇੱਕ ਪੰਜਾਬੀ ਦੇ ਜਿਹੜੇ ਮੂੰਹ ਦੇ ਉੱਤੇ ਇਹ ਨਾਮ ਆ, ਇਹ ਗੱਲ ਆ, ਇਸ ਨੂੰ ਲੈ ਕੇ ਦੇਖੋ ਹਰ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕ ਨੇ। ਕੋਈ ਪੰਜਾਬ ਪੁਲਿਸ ਨੂੰ ਇਸ ਕਾਰਵਾਈ ਦੇ ਉੱਤੇ ਸ਼ਾਬਾਸ਼ੀ ਦੇ ਰਿਹਾ ਹੈ, ਕੋਈ ਇਹ ਵੀ ਜਿਹੜੇ ਨਾਲ ਕਹਿ ਰਹੇ ਆ ਵੀ ਭਾਈ ਇਹ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਧੱਕਾ ਵੀ ਆ ਵੀ ਏਦਾਂ ਦੀ ਜਿਹੜੀ ਇਹ ਕਾਰਵਾਈ ਇਹ ਮੰਗ ਨਹੀਂ ਕਰਦੀ ਸੀ। ਤੇ ਲੋਕ ਜਿਹੜੇ ਹਮਾਇਤੀ ਆ, ਜਿਹੜੇ ਵਿਰੋਧੀ ਆ, ਹਰ ਇੱਕ ਜਣਾ ਆਪੋ ਆਪਣਾ ਵਿਚਾਰ ਜਿਹੜਾ ਇਸ ਦੇ ਉੱਤੇ ਦੇ ਰਿਹਾ ਹੈਗਾ ਆ। ਤੇ ਇਹ ਸਾਰੀ ਚਰਚਾ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਕਿਸੇ ਨੂੰ ਚੰਗੀ ਲੱਗ ਰਹੀ ਹੈ, ਕਿਸੇ ਨੂੰ ਮਾੜੀ ਲੱਗ ਰਹੀ ਆ। ਕੋਈ ਇਸ ਦੇ ਵਿੱਚ ਮਜ਼ਾਕ ਲੱਭ ਰਿਹਾ ਆ, ਕੋਈ ਇਸ ਦੇ ਵਿੱਚ ਦੇਖ ਰਿਹਾ ਗੰਭੀਰ ਜਿਹੜੇ ਇਸ ਦੇ ਸਿੱਟੇ ਜਿਹੜਾ ਉਹ ਦੇਖ ਰਿਹਾ ਆ ਵੀ ਕੀ ਕੁਛ ਵੀ ਜਿਹੜਾ ਇੱਥੇ ਅੱਗੇ ਵਾਪਰ ਸਕਦਾ ਹੈ। ਸੋ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ। ਤੇ ਆਪਾਂ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਸੋਤਿਓ ਦਰਸ਼ਕੋ ਜਿਹੜੇ ਉਹ ਸ਼ੇਅਰ ਕਰ ਸਕਦੇ ਹੋ 408 272 52 100 ਹਾਂਜੀ ਬਿਲਕੁਲ। ਦੇਖੋ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਅਪਡੇਟ ਹੋ ਰਹੀਆਂ ਨੇ ਔਰ ਇਸ ਮਸਲੇ ਦੇ ਵਿੱਚ ਜਿਹੜੀ ਆ ਉਹ ਸਿਆਸੀ ਜਿਹੜੇ ਲੋਕ ਨੇ ਰਾਜਕਰਨਵੀਰ ਸਿੰਘ ਜੀ, ਉਹਨਾਂ ਦਾ ਸਟਾਂਸ ਤਕਰੀਬਨ ਸਾਰਿਆਂ ਦਾ ਇੱਕੋ ਹੀ ਹੈ। ਉਹ ਰਾਸ਼ਟਰਵਾਦੀ ਜਿਹੜੀ ਵਿਚਾਰਧਾਰਾ ਉਹਨੂੰ ਹੀ ਪਰਨਾਏ ਹੋਏ ਨੇ। ਅਰਵਿੰਦ ਕੇਜਰੀਵਾਲ ਕਹਿ ਚੁੱਕੇ ਨੇ ਕਿ ਅਸੀਂ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਉਹਨੇ ਜਿਸ ਤਰੀਕੇ ਨਾਲ ਸਾਰੇ ਕਾਸੇ ਨੂੰ ਨਜਿੱਠਿਆ, ਉਹਨਾਂ ਦੀ ਇੱਕ ਹੁਣੇ ਨਵੀਂ ਬਣੀ ਮਿਨਿਸਟਰ ਹੈ ਇੱਕ, ਉਹਨਾਂ ਨੇ ਤਾਂ ਇੱਥੋਂ ਤੱਕ ਕਿ ਭਗਵੰਤ ਮਾਨ ਨੂੰ ਵਧਾਈ ਵੀ ਦਿੱਤੀ ਹੈ। ਪਰ ਹੱਕ ਹਕੂਕ ਜਿਹੜੇ ਨੇ, ਮਨੁੱਖੀ ਅਧਿਕਾਰ, ਹੁਣ ਪਿੱਛੇ ਜੇ ਆਪਾਂ ਜ਼ਿਕਰ ਕਰ ਰਹੇ ਸੀਗੇ ਇੱਕ ਮਾਮੂਲੀ ਗੱਲਬਾਤ ਦੇ ਵਿੱਚ ਆਪਾਂ ਦੇਖਿਆ ਕਿ ਨਿਹੰਗ ਸਿੰਘਾਂ ਉੱਪਰ ਹਮਲਾ ਹੁੰਦਾ ਪੁਲਿਸ ਦਾ, ਤੇ ਹਮਲੇ ਦੇ ਜਵਾਬ ਵਜੋਂ ਗੁੱਟ ਵੱਢਿਆ ਜਾਂਦਾ ਤੇ ਉਦੋਂ ਹਰਜੀਤ ਸਿੰਘ, ਮੈਂ ਹਾਂ ਹਰਜੀਤ ਸਿੰਘ ਕੰਪੇਨ ਚੱਲੀ ਸੀ ਕਿਉਂਕਿ ਉਹਦੇ ਮਨੁੱਖੀ ਹੱਕ ਸੀਗੇ ਕਿ ਬਾਈ ਮਨੁੱਖੀ ਹੱਕ ਹੈ। ਇੱਥੇ ਵੀ ਹੈ। ਹੁਣ ਜਿਹੜੇ ਬੰਦੇ ਨੇ 4 ਪੋਸਟਾਂ ਸ਼ੇਅਰ ਕਰਤੀਆਂ, ਉਹਨੇ ਕਿੱਦਾਂ ਕੁ ਦੇਸ਼ ਤੋੜਤਾ ਹੋਣਾ ਫੇਸਬੁੱਕ ਤੇ, ਪਰ ਉਹਨਾਂ ਦੀ ਫੜੋ ਫੜਾਈ ਹੋ ਰਹੀ ਹੈ। ਜਿਹੜੇ ਸਰਹੱਦੀ ਇਲਾਕਿਆਂ ਤੱਕ ਦੀ ਜਿਹੜੇ ਆ, ਚਾਹੇ ਉਹ ਰਾਜਸਥਾਨ ਦੇ ਇਲਾਕੇ ਹੋਣ, ਚਾਹੇ ਉਹ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਹੋਣ, ਸਰਹੱਦੀ ਇਲਾਕਿਆਂ ਦੇ ਵਿੱਚ ਵੀ ਜੇ ਕਿਸੇ ਨੇ 1-2 ਪੋਸਟਾਂ ਕਿਸੇ ਨੇ ਵੀ ਸ਼ੇਅਰ ਕੀਤੀਆਂ ਤਾਂ ਉਹਨਾਂ ਦੀ ਵੀ ਫੜੋ ਫੜਾਈ ਕੀਤੀ ਜਾ ਰਹੀ ਹੈ। ਦੇਖੋ ਹੁਣ
ਹੁਣ ਦੇਖੋ ਇੰਟੈਲੀਜੈਂਸ ਜਿਹੜੀ ਉਹ ਕਹਿੰਦੇ ਵੀ ਸਾਡੇ ਕੋਲ ਬਹੁਤ ਵੱਡਾ ਡੋਸੀਅਰ ਹੈ ਇਸ ਤੇ, ਜੀ ਬਿਲਕੁਲ ISI ਦੇ ਨਾਲ ਹਾਂਜੀ ਇਹ ਹਾਂਜੀ ਜੁੜਿਆ, ਫੋਰਨ ਜਿਹੜੀ ਇਸ ਨੂੰ ਫੰਡਿੰਗ ਆ, ਜਾਰਜੀਆ ਚ ਕਹਿੰਦੇ ਵੀ ਇਹਨੇ ਹਾਂਜੀ ਜਿਹੜੀ ਟ੍ਰੇਨਿੰਗ ਜਿਹੜੀ ਉਹ ਲਈ ਆ। ਹਾਂਜੀ ਹਾਂਜੀ ਫਿਰ ਜਦੋਂ ਇਹ ਦੁਬਈ ਤੋਂ ਆ ਰਿਹਾ ਸੀ, ਜੇ ਤੁਹਾਡੇ ਕੋਲ ਆਲਰੇਡੀ ਇਹ ਸਾਰੀਆਂ ਚੀਜ਼ਾਂ ਸੀਗੀਆਂ, ਜਦੋਂ ਇਹ ਉਤਰਿਆ ਤੇ ਉਦੋਂ ਕਿਉਂ ਨਹੀਂ ਫੜਿਆ? ਬਿਲਕੁਲ ਸਹੀ ਹੈ। ਉਦੋਂ ਫਿਰ ਜੇ ਤੁਹਾਨੂੰ ਲੱਗਦਾ ਸੀਗਾ, ਕਿਉਂਕਿ ਜਿਹੜੀ ਭਾਰਤ ਦੀ ਇੰਟੈਲੀਜੈਂਸ ਜਾਂ ਉੱਥੋਂ ਦੀ ਪੁਲਿਸ ਜਾਂ ਉੱਥੋਂ ਦੀ ਜਿਹੜੀ ਪ੍ਰੋਪੇਗੈਂਡਾ ਮਸ਼ੀਨ ਜਿਹੜੀ ਚੀਜ਼ ਉਹ ਕਰਦੀ ਕਹਿੰਦੀ ਆ, ਉਹ ਯੂਜਲੀ ਸਹੀ ਨਹੀਂ ਹੁੰਦੀ। ਉਹ ਉਸ ਨੂੰ ਬਹੁਤ ਜਿਹੜੀ ਇਹ ਚੀਜ਼ਾਂ ਜਿਹੜੀ ਉਹ ਧਿਆਨ ਮੰਗਦੀਆਂ ਵੀ ਇਹਦੇ ਵਿੱਚ ਆਖ ਕੀ ਜਿਹੜਾ ਉਹ ਰਹੇ ਆ। ਸੇਮ ਥਿੰਗ ਹੀ ਵੀ ਜਦੋਂ ਫਾਰਮਰ ਪ੍ਰੋਟੈਸਟ ਸੀਗੇ ਉਦੋਂ ਵੀ ਕੀ ਕਹਿੰਦੇ ਸੀਗੇ, ਨਿਕਲਿਆ ਬਾਅਦ ਚ ਕੀ? ਉਦੋਂ ਵੀ ਕਹਿੰਦੇ ਸੀ ਚਾਈਨਾ ਸਪਾਂਸਰਡ ਆ, ਪਾਕਿਸਤਾਨ ISI ਸਪਾਂਸਰਡ ਆ, ਖਾਲਿਸਤਾਨੀ ਆ, ਇਹ ਹੈ ਉਹ ਹੈ, ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੀਜ਼ ਜਿਹੜੀ ਉਹ ਕੀਤੀ ਜਾ ਰਹੀ ਆ। ਜਦੋਂ ਉਸ ਦਿਨ ਸਵੇਰੇ ਜਦੋਂ ਅਸੀਂ ਦੇਖ ਰਹੇ ਸੀਗੇ, ਟ੍ਰਿਬਿਊਨ ਵਰਗੇ ਅਦਾਰੇ ਨੇ ਪੁਸ਼ਟੀ ਕਰਤੀ ਵੀ ਇਹਨੂੰ ਸ਼ਾਹਕੋਟ ਤੋਂ ਫੜ ਲਿਆ। ਉਹ ਤੋਂ ਕੁਝ ਘੰਟੇ ਬਾਅਦ ਉਹ ਬਦਲ ਜਾਂਦੇ, ਕਹਿੰਦੇ ਜੀ ਭਗੌੜਾ ਹੈ। ਬਿਲਕੁਲ ਹਲੇ ਵੀ ਲਿਖ ਰਹੇ ਨੇ, ਅਜੇ ਵੀ ਉਹੀ ਹੈ। ਹੁਣ ਇਹ ਪ੍ਰੋਪੇਗੈਂਡਾ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਚਲਾਇਆ ਜਾ ਰਿਹਾ ਹੈ, ਉੱਥੇ ਲੋਕਾਂ ਨੂੰ 144 ਕਈ ਥਾਵਾਂ ਦੇ ਉੱਤੇ ਦੇਖੋ ਵੀ ਉਹਨਾਂ ਨੇ ਲਾਈ ਆ, ਫਲੈਗ ਮਾਰਚ ਕੱਢੇ ਜਿਹੜੇ ਉਹ ਜਾ ਰਹੇ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਪੈਰਲਲੀ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਇਹ ਓਵਰਆਲ ਚਿੰਤਾ ਦਾ ਜਿਹੜਾ ਇਹ ਵਿਸ਼ਾ ਆ। ਇੱਥੇ ਬਾਹਰ ਬੈਠੇ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਇੱਥੋਂ ਦੀ ਸਿਆਸਤ ਦੇ ਵਿੱਚ ਆ, ਚਾਹੇ ਉਹ ਕੌਂਸਲ ਮੈਂਬਰਸ ਆ, ਚਾਹੇ ਸਕੂਲ ਬੋਰਡਸ ਦੇ ਵਿੱਚ ਆ, ਚਾਹੇ ਅਸੈਂਬਲੀ ਚ ਆ, ਜਾਂ ਕੈਨੇਡਾ ਦੇ ਵਿੱਚ ਜਿਹੜੇ ਨੇ, ਉਹ ਇਸ ਚੀਜ਼ ਦੇ ਉੱਤੇ ਕਹਿ ਰਹੇ ਆ ਵੀ ਕਿਤੇ ਨਾ ਕਿਤੇ ਸਿਵਲ ਜਿਹੜੀਆਂ ਲਿਬਰਟੀਜ਼ ਆ, ਉਹਨਾਂ ਦੇ ਉੱਤੇ ਜਿਹੜੇ ਰਾਈਟ ਟੂ ਸਪੀਚ, ਰਾਈਟ ਜਿਹੜੀ ਐਕਸੈਸ ਆ, ਉਸ ਦਾ ਸਿੱਧਾ ਸ਼ਰੇਆਮ ਜਿਹੜਾ ਇਹ ਕਹਿ ਲਓ ਵੀ ਉਸ ਦੇ ਉਲਟ ਜਿਹੜਾ ਕੰਮ ਚੱਲ ਰਿਹਾ ਹੈ। ਜੀ ਬਿਲਕੁਲ। ਤੇ ਪਰ ਭਾਰਤ ਇੱਕ ਅਜਿਹਾ ਮੁਲਕ ਇਸ ਟਾਈਮ ਬਣ ਚੁੱਕਾ ਆ ਜਿਹੜਾ ਬਾਹਰ ਤਾਂ ਡੰਕਾ ਇਹ ਵਜਾਉਂਦਾ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਪਰ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਮੁੱਢਲੇ ਹੱਕਾਂ ਦੀ ਗੱਲ ਆ ਉਸ ਤੋਂ ਬਹੁਤ ਜਲਦੀ ਡਰਦਾ ਆ। ਤੇ ਉਸ ਨਾਂ ਦੇ ਉੱਤੇ ਇੰਟਰਨੈਟ ਬੰਦ ਕਰਨਾ, ਲੋਕਾਂ ਦੇ ਖਾਤੇ, ਇਲੈਕਟਿਡ MPs ਦੇ ਜਿਹੜੇ ਆ ਉਹ ਖਾਤੇ ਜਿਹੜੇ ਉਹ ਸਸਪੈਂਡ ਕਰ ਦੇਣੇ, ਉਹਨਾਂ ਦੇ ਆਪਣੇ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਹੋਰ ਇਸ ਤੋਂ ਇਲਾਵਾ ਕਈਆਂ ਦੇ ਜਿਹੜੇ ਉਹਨਾਂ ਨੇ ਕਿੰਨੇ ਜਿਹੜੇ ਪੱਤਰਕਾਰ ਆ, ਜਿਹੜਾ ਆਈ ਥਿੰਕ ਹਿੰਦੁਸਤਾਨ ਇੰਡੀਅਨ ਐਕਸਪ੍ਰੈਸ ਦੇ ਜਿਹੜੇ ਕਮਲ ਬਰਾੜ ਨੇ, ਉਹਨਾਂ ਦਾ ਕਰਤਾ ਆ। ਸੰਦੀਪ ਸਿੰਘ ਜਿਹੜਾ ਹੈ ਕਿ ਫ੍ਰੀਲਾਂਸ ਪੱਤਰਕਾਰ ਆ, ਇੱਕ ਗਗਨ ਕਰਕੇ ਆ ਮੁੰਡਾ, ਆਈ ਥਿੰਕ ਉਹ ਪਹਿਲਾਂ ਵੀ ਕਈ ਅਦਾਰਿਆਂ ਦੇ ਨਾਲ ਉਹ ਕੰਮ ਕਰ ਚੁੱਕਿਆ, ਉਹਦਾ ਵੀ ਉਹਨਾਂ ਨੇ ਕਰ ਦਿੱਤਾ। ਇੱਥੇ ਬਾਜ਼ ਨਿਊਜ਼ ਕਰਕੇ ਆ, ਉਹਨਾਂ ਦਾ ਕੀਤਾ। ਹੋਰ ਕਈਆਂ ਦੇ ਸਿੱਖ ਸਿਆਸਤ ਵਾਲਿਆਂ ਦੇ ਜਿਹੜੇ ਆ, ਇੱਕ ਪੁਆਇਟ ਰੂਪੀ ਕੌਰ ਦਾ, ਹੋਰ ਪਤਾ ਨਹੀਂ ਕਿੰਨਿਆਂ ਦਾ, ਅਣਗਿਣਤ ਜਿਹੜੇ ਆ ਉਹ ਕਿਤੇ ਆ। ਇੱਥੇ ਸਵਾਲ ਇਲਨ ਮਸਕ ਤੇ ਵੀ ਉੱਠਦਾ ਨਾਲ ਹੀ, ਭਾਈ ਤੂੰ ਤਾਂ ਕਹਿੰਦਾ ਵੀ ਅਸੀਂ ਕਿਸੇ ਦੀ ਫਰੀडम ਆਫ ਸਪੀਚ ਨੂੰ ਜਿਹੜਾ ਉਹ ਨਹੀਂ ਕਰਾਂਗੇ, ਪਰ ਇੰਡੀਆ ਦੇ ਮੋਦੀ ਮੋਹਰੇ ਤਾਂ ਬੋਲਣ ਦੇ ਅਧਿਕਾਰ ਦਾ ਬੜਾ ਇਹ ਮੁੱਦਈ ਬਣਿਆ ਸੀਗਾ, ਬਣਿਆ। ਇੱਥੇ ਤੇ ਚਲੋ ਕਰਦਾ, ਇੱਥੇ ਚੱਲ ਜਾਂਦੀ ਹੈ ਗੱਲ, ਕਿਤੇ ਐਕਚੁਅਲ ਚ ਹੈਗਾ ਆ, ਚਲੋ ਕਹਿੰਦੇ ਆ, ਤੇ ਉੱਥੇ ਮੋਦੀ ਮੋਰੇ ਜਿਹੜੇ ਗੋਡੇ ਟੇਕੀ ਬੈਠੇ ਆ। ਅਸਲ ਦੇ ਵਿੱਚ ਜਦੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੁੰਦੀ ਹੈ ਨਾ, ਉਦੋਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਸ ਹੋਣੀਆਂ ਸ਼ੁਰੂ ਹੋ ਗਈਆਂ ਸੀ ਕਿ ਭਾਈ ਇਕੱਠੇ ਹੋਵੋ ਤੇ ਇਸ ਗ੍ਰਿਫਤਾਰੀ ਦਾ ਵਿਰੋਧ ਕਰੋ। ਪਰ ਬਾਅਦ ਦੇ ਵਿੱਚ ਕਈ ਥਾਈਂ ਧਾਰਾ 144 ਲਾਈ ਗਈ ਕਿ ਲੋਕ ਇਕੱਠੇ ਨਾ ਹੋਣ, ਤੇ ਬਾਅਦ ਦੇ ਵਿੱਚ ਫਿਰ ਇੰਟਰਨੈਟ ਦੁਬਾਰਾ ਸਸਪੈਂਡ ਕੀਤਾ ਗਿਆ ਅਗਲੇ 24 ਘੰਟਿਆਂ ਲਈ। ਪਹਿਲਾਂ ਸੋਮਵਾਰ ਤੱਕ ਹੀ ਸੀਗਾ, ਪਰ ਬਾਅਦ ਦੇ ਵਿੱਚ ਸੋਮਵਾਰ ਤੋਂ ਤੀਜੀ ਵਾਰੀ ਵਧਾਤਾ, ਹੁਣ ਤੀਜੀ ਵਾਰੀ ਵਧਾਤਾ ਤਾਂ ਕਿ ਲੋਕ ਇਕੱਠੇ ਹੋ ਕੇ ਇਸ ਮਸਲੇ ਦੇ ਵਿੱਚ ਆਪਦੀ ਗੱਲ ਨਾਲ ਰੱਖ ਸਕਣ। ਅਸਲ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਜੇ ਦੇਖਿਆ ਜਾਵੇ ਤਾਂ ਖਤਰਾ ਕਹਿ ਲਓ ਜਾਂ ਘੇਰਾ ਕਹਿ ਲਓ, ਕਿਹੜੀਆਂ ਧਿਰਾਂ ਤੋਂ ਪਿਆ। ਅੰਮ੍ਰਿਤਪਾਲ ਸਿੰਘ ਤੋਂ ਖਤਰਾ ਡਰੱਗ ਮਾਫੀਆ ਨੂੰ ਵੀ ਹੈ, ਕਿਉਂਕਿ ਡਰੱਗ ਦੇ ਵਿਰੁੱਧ ਨਸ਼ੇ ਛਡਾਉਣ ਦੀ ਗੱਲ ਕਰਦਾ। ਅੰਮ੍ਰਿਤਪਾਲ ਤੋਂ ਖਤਰਾ ਡੇਰਿਆਂ ਨੂੰ ਵੀ ਹੈ, ਕਿਉਂਕਿ ਮਾਇਆ ਜਾਣੀ ਬੰਦ ਹੋ ਗਈ, ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ, ਅੰਮ੍ਰਿਤ ਛਕਾਉਣ ਦੀ ਗੱਲ ਕਰ ਰਹੇ ਸੀ। ਉਹ ਲੌਬੀ ਹੈ ਇੱਕ, ਜਿਵੇਂ ਡਰੱਗ ਦੀ ਲੌਬੀ ਹੈ, ਉਵੇਂ ਉਹ ਅੰਧ ਵਿਸ਼ਵਾਸ ਦੀ ਇੱਕ ਲੌਬੀ ਹੈ, ਜਿਨ੍ਹਾਂ ਦੀਆਂ ਬਹਿਣਾ ਉੱਠਣਾ ਸਿੱਧਾ ਸਰਕਾਰਾਂ ਤੇ ਕਰਾ, ਉਹਨਾਂ ਨੂੰ ਕੋਈ ਰਾਹ ਦੇ ਵਿੱਚ ਰੋਕ ਟੋਕ ਨਹੀਂ ਹੈ, ਪੁੱਛਦਾ ਨਹੀਂ ਹੈ, ਉਹਨਾਂ ਦਾ ਐਕਸੈਸ ਹੈ ਦਿੱਲੀ ਦੇ ਵਿੱਚ। ਅੰਮ੍ਰਿਤਪਾਲ ਤੋਂ ਖਤਰਾ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਪਹਿਲਾਂ 4 ਗਾਲਾਂ ਕਿਸੇ ਫਿਰਕੇ ਨੂੰ ਕੱਢ ਕੇ ਤੇ ਮੁੜ ਕੇ ਆਪਦਾ ਘਰੇ ਬਹਿ ਜਾਂਦੇ ਸੀ, ਉਹਨਾਂ ਦਾ ਸਾਲ ਭਰ ਦਾ 2 ਸਿਕਿਉਰਿਟੀ ਗਾਰਡ ਮਿਲ ਜਾਂਦੇ ਸੀ ਤੇ ਤੋਰੀ ਫੁਲਕਾ ਚੱਲੀ ਜਾਂਦਾ ਸੀ। ਉਹਨਾਂ ਲੋਕਾਂ ਨੂੰ ਲੱਗਦਾ ਵੀ ਸਾਨੂੰ ਵੀ ਹੁਣੇ ਸਾਡਾ ਵੀ ਕੰਮਕਾਰ ਬੰਦ ਹੋ ਜਾਣਾ। ਸੋ ਇਸ ਕਰਕੇ 7-8 ਧਿਰਾਂ ਨੇ ਸਮਾਜ ਦੀਆਂ ਜਿਹੜੀਆਂ, ਜਿਨ੍ਹਾਂ ਤੋਂ ਇਹ ਲੱਗਦਾ ਸੀਗਾ ਕਿ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਜੇ ਇਹ ਬੰਦਾ ਕੱਲ ਨੂੰ ਲੋਕਾਂ ਨੂੰ ਇਸੇ ਤਰ੍ਹਾਂ ਹੀ ਸਪੀਡ ਨਾਲ ਜੋੜਦਾ ਰਿਹਾ, ਕਿਉਂਕਿ ਤੁਸੀਂ ਦੇਖੋ ਜਿਹੜਾ ਹਾਈਪ ਦਾ ਗ੍ਰਾਫ ਆ,
ਕੁਝ ਦਿਨਾਂ ਦੇ ਵਿੱਚ, ਕੁਝ ਹੀ ਮਹੀਨਿਆਂ ਦੇ ਵਿੱਚ ਤੁਸੀਂ ਬਹੁਤ ਹਾਂਜੀ ਤੱਕ ਗਿਆ, ਹਾਂਜੀ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਵਿੱਚ, ਖਾਸ ਕਰਕੇ ਨਸ਼ਿਆਂ ਦੇ ਮਸਲੇ ਦੇ ਵਿੱਚ। ਹੁਣ ਦੇਖੋ ਪ੍ਰਵੀਨ, ਜੇ ਇਹਦੇ ਤੇ ਕਾਰਵਾਈ ਕੀਤੀ ਇਹ ਆ, ਹਾਂਜੀ ਜੇ ਇਹੀ ਕਾਰਵਾਈਆਂ ਜਿਹੜੇ ਹੋਰ ਹਿੰਦੂ ਰਾਸ਼ਟਰ ਦੀ, ਹਾਂਜੀ ਜਦੋਂ ਹੋਰ ਮਾਈਨੋਰਟੀਜ਼ ਨੂੰ ਕਰਨ ਦੀ, ਹਾਂਜੀ ਬਾਕੀਆਂ ਨੂੰ ਇੱਥੋਂ ਬਾਹਰ ਕੱਢਣ ਦੀ, ਜੀ ਜਦੋਂ ਉਹਨਾਂ ਤੇ ਜੇ ਕੀਤੀ ਹੁੰਦੀ ਤੇ ਜੇ ਇਹਦੇ ਤੇ ਕਰ ਰਹੇ ਹੁੰਦੇ, ਫਿਰ ਤਾਂ ਬੰਦਾ ਸਮਝ ਆਉਂਦਾ ਵੀ ਹਾਂ ਵੀ ਇਹ ਸਾਰਿਆਂ ਲਈ ਸਾਰਿਆਂ ਲਈ ਸਮਾਨਾਂਤਰ ਆ, ਹਾਂਜੀ ਵੀ ਸਾਰਿਆਂ ਦੇ ਬਰਾਬਰ ਜਿਹੜਾ ਉਹ ਕਰ ਰਹੇ। ਪਰ ਆਪਾਂ ਨੂੰ ਪਤਾ ਹੈ ਵੀ ਉਹ ਚੀਜ਼ ਹੋ ਨਹੀਂ ਰਹੀ। ਜੀ ਜਿਹੜੇ ਪ੍ਰਿਗਿਆ ਵਰਗੇ, ਹਾਂਜੀ ਸਾਧਵੀ ਪ੍ਰਿਗਿਆ ਹਨਾ ਵੀ ਉਹਦੇ ਵਰਗੇ ਜਿਹੜੇ ਮੁਜਰਮ ਨੇ ਹਾਂਜੀ, ਉਹ ਉਹਨਾਂ ਦੇ ਉੱਤੇ ਇਹ ਚੀਜ਼ਾਂ ਆ। ਪਰ ਉਹ ਫਿਰ ਜਿਹੜੇ ਭਾਜਪਾ ਦੇ ਜਿਹੜੇ ਪਾਣੀ 'ਚ ਨਹਾ ਧੋ ਕੇ ਤੇ ਐ ਚਿੱਟੇ ਹੋ ਜਾਂਦੇ ਆ, ਧੋਤੇ ਜਾਂਦੇ ਆ, ਹਨਾ ਵੀ ਉਹ ਚੀਜ਼ ਹੋ ਜਾਂਦੀ ਆ। ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ। ਹੁਣ ਸਵਾਲ ਉਹਨਾਂ ਦੇ ਉੱਤੇ ਵੀ ਨਾਲ ਹੀ ਆ ਜਿਹੜੇ ਪਹਿਲਾਂ ਕਹਿੰਦੇ ਸੀਗੇ ਵੀ ਇਹ ਭਾਜਪਾ ਦਾ ਹੈ, ਕਹਿੰਦੇ ਜੀ ਏਜੰਸੀਆਂ ਦਾ ਜਿਹੜਾ ਉਹ ਬੰਦਾ ਹੈ। ਹੁਣ ਕਹਿੰਦੇ ਵੀ ਸੈਂਟਰਲ ਏਜੰਸੀਆਂ ਹੀ ਮੋਸਟਲੀ ਇਹਦੇ ਪਿੱਛੇ ਆ। ਹੁਣ NSA ਵਰਗਾ ਜਿਹੜਾ ਐਕਟ ਆ, UAPA ਵਰਗਾ ਜਿਹੜਾ ਐਕਟ ਆ, 5 ਜਾਣਿਆਂ ਦੇ ਤਾਂ ਆਲਰੇਡੀ ਇਹਨਾਂ ਨੇ ਲਾਤਾ ਵਾ, ਠੀਕ ਆ। ਉਹਨਾਂ ਨੂੰ ਹੁਣ ਪੰਜਾਬ ਤੋਂ 2700 ਕਿਲੋਮੀਟਰ ਦੂਰ ਲੈ ਗਏ ਅਸਾਮ ਦੇ ਵਿੱਚ, ਉੱਥੇ ਜਿਹੜਾ ਉਹਨਾਂ ਨੂੰ ਰੱਖਿਆ ਹੈਗਾ ਆ। ਤੇ ਉਹਨਾਂ ਦੇ ਅੱਗੇ ਜਿਹੜੇ ਅਗਲੇ ਘੱਟੋ ਘੱਟ ਮਿਨੀਮਮ ਉਹਨਾਂ ਨੂੰ 5 ਦਿਨ ਦੇ ਲਈ ਤਾਂ ਦੱਸਣ ਦੀ ਲੋੜ ਹੀ ਨਹੀਂ ਆ। ਜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਵੀ ਉਹਨਾਂ ਨੇ ਜਿਹੜਾ ਉਹ ਕਰ ਲਿਆ ਆ, ਤਾਂ ਉਹਨਾਂ ਨੂੰ 5 ਦਿਨ ਲਈ ਤਾਂ ਦੱਸਣ ਦੀ ਲੋੜ ਨਹੀਂ ਹੈ। ਕੱਲ ਇੱਕ ਹੇਬਸ ਕਾਰਪਸ ਜਿਹੜੀ ਪਟੀਸ਼ਨ ਪਾਈ ਹੈ ਵਾਰਿਸ ਪੰਜਾਬ ਦੇ ਜਿਹੜੇ ਕਾਨੂੰਨੀ ਸਲਾਹਕਾਰ ਜਿਹੜੇ ਹੈਗੇ ਇਮਾਨ ਸਿੰਘ ਖਾਰਾ ਜਿਹੜੇ ਆ, ਉਹਨਾਂ ਨੇ ਪਾਈ ਆ ਰਾਈਟ ਟੂ ਲਿਵ ਦੇ ਅੰਡਰ ਜਿਹੜੀ ਉਹਨਾਂ ਨੇ ਪਟੀਸ਼ਨ ਜਿਹੜੀ ਉਹ ਪਾਈ ਆ। ਉਹਦੇ ਵਿੱਚ ਮੇ ਵੀ ਕੱਲ ਸਰਕਾਰ ਜਿਹੜਾ ਉਹ ਕੁਝ ਦੱਸੇ ਦੱਸਣਾ ਤਾਂ ਪਊਗਾ। ਬਿਲਕੁਲ ਹਾਂ, ਕੁਝ ਤਾਂ ਦੱਸੂਗੀ। ਸ਼ਾਹਕੋਟ ਤੋਂ ਕੋਈ ਵੀਡੀਓ ਪਾ ਰਹੇ ਆ, ਕੋਈ ਆਪਣੇ ਕੋਠਿਆਂ ਦਾ ਚੜ ਕੇ ਜਿਨ੍ਹਾਂ ਨੇ ਵੀਡੀਓਜ਼ ਜਿਹੜੀਆਂ ਉਹ ਬਣਾਈਆਂ ਉਸ ਨੂੰ ਲੈ ਕੇ ਆ, ਕੋਈ CCTV ਫੁਟੇਜ ਜਿਹੜੀ ਉਹ ਆ ਰਹੀ ਆ। ਹੁਣ ਦੇਖੋ ਵੀ ਝੂਠ ਇੱਥੇ ਕਿੱਦਾਂ ਆ। ਕਈ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ, ਕਹਿੰਦੇ ਵੀ ਉਹਨਾਂ ਨੇ ਜਿਹੜੀ ਉਹਦੀ ਮਰਸੀਡੀਜ਼ ਗੱਡੀ ਸੀਗੀ, ਉਹਦੇ ਨਾਲ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਉਹ ਜਿਹੜਾ ਉਹ ਫਰਾਰ ਹੋ ਗਿਆ, ਭੱਜ ਗਿਆ। 150 ਗੱਡੀ ਲੱਗੀ ਹੋਵੇ ਪੁਲਿਸ ਦੀ ਤੇ ਉਹ ਫਰਾਰ ਹੋ ਜਾਵੇ ਤੇ ਫਿਰ ਪੁਲਿਸ ਦੇ ਉੱਤੇ ਫਿਰ ਸ਼ਾਬਾਸ਼ੀ ਨਹੀਂ, ਉਹਨਾਂ ਨੂੰ ਨਾਕਾਮੀ ਦੇਣੀ ਚਾਹੀਦੀ ਵੀ ਏਦਾਂ ਕਿੱਦਾਂ ਤੁਹਾਡੇ ਕੋਲ ਬੰਦਾ ਜਿਹੜਾ ਉਹ ਨਿਕਲ ਗਿਆ। ਫਿਰ ਉਹ ਗੱਡੀ ਦੇ ਨਾਲ ਉਹਦੇ ਚਾਚਾ ਜੀ ਜਿਹੜੇ ਉਹ ਕਰ ਜਾਂਦੇ, ਸਰੈਂਡਰ ਕਰਦੇ ਆ। ਗੱਡੀ ਦੇ ਝਰੀਟ ਕੋਈ ਨਹੀਂ, ਉਹਨਾਂ ਦੀ ਗੱਡੀ ਦੇ ਝਰੀਟ ਕੋਈ ਨਹੀਂ। ਤੇ ਫਿਰ ਮਤਲਬ ਵੀ ਕਿਤੇ ਨਾ ਕਿਤੇ ਇਹਨਾਂ ਦਾ ਝੂਠ ਵੀ ਜਿਹੜਾ ਇਸ ਦੇ ਵਿੱਚ, ਪ੍ਰੋਪਾਗੈਂਡਾ ਵੀ ਉਸ ਦੇ ਵਿੱਚ ਸਾਹਮਣੇ ਆਉਂਦਾ ਹੈ। ਸੋ ਉਸੇ ਸਾਰੀਆਂ ਚੀਜ਼ਾਂ ਦੇ ਡਰ ਦੇ ਕਰਕੇ 80-90 ਦੇ ਦਹਾਕੇ ਦੇ ਵਿੱਚ ਜੋ ਵਾਪਰਦਾ ਰਿਹਾ ਤੇ ਉਸ ਜਿਹੜਾ ਹੋਇਆ ਵੀ ਉਦੋਂ ਵੀ ਇਦਾਂ ਭਗੌੜੇ ਕਹਿ ਗਏ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈਆਂ। ਅਜੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਵੀ ਕਿੰਨੇ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ, ਫੇਕ ਐਨਕਾਊਂਟਰ ਦੇ ਮਾਮਲੇ ਕਿਸੇ ਨੂੰ ਸਜ਼ਾ ਹੋਈ ਆ, ਥੋੜੇ ਦਿਨ ਪਹਿਲਾਂ ਕਈਆਂ ਨੂੰ ਹੋਈ ਆ। ਸੋ ਇਸੇ ਲਈ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਚਿੱਥ ਕੇ ਦੇਖ ਰਹੇ ਆ ਵੀ ਇਹਦੇ ਵਿੱਚ ਕੁਛ ਨਾ ਕੁਛ ਹੈ। ਇਹਨੂੰ ਐਜ਼ ਅ ਵਿਲਨ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਉਹੀ ਲੋਕ ਜਿਹੜੇ ਕਹਿੰਦੇ ਵੀ ਹਿੰਦੂ ਰਾਸ਼ਟਰ ਹੋਣਾ ਚਾਹੀਦਾ, ਉਹਨਾਂ ਦਾ ਆ। ਸਿੱਖਾਂ ਦਾ ਤਾਂ ਆਪਣੀ ਜਿਹੜੀ ਇੱਕ ਰਾਜ ਰਿਹਾ ਆ, ਖਾਲਸਾ ਰਾਜ ਰਿਹਾ ਆ, ਤੇ ਜੇ ਉਸ ਦੀ ਗੱਲ ਕਰਦੇ, ਉਹ ਚੀਜ਼ ਵੱਲ ਜਾਣ ਦੀ ਗੱਲ ਕਰਦੇ, ਫਿਰ ਤਕਲੀਫ ਵੀ ਕਿਉਂ? ਸੁਪਰੀਮ ਕੋਰਟ ਨੇ ਆਗਿਆ ਦਿੱਤੀ ਵੀ ਤੁਸੀਂ ਖਾਲਿਸਤਾਨ ਦਾ ਨਾਮ ਜਿਹੜਾ ਉਹ ਲੈ ਸਕਦੇ ਆ, ਕਰ ਸਕਦੇ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਰੌਲਾ ਕਿਉਂ? ਵੀ ਇਹਦੇ ਵਿੱਚ ਕੀ ਹੈ? ਸੋਵਰੇਨਿਟੀ ਦੀ ਗੱਲ ਕਰਨੀ ਇਕੱਲੇ ਥੋੜੀ, ਦੁਨੀਆ 'ਚ ਕਈ ਮੁਲਕ ਕਰ ਰਹੇ ਆ। UK ਸਕਾਟਲੈਂਡ ਵਾਲਿਆਂ ਦਾ ਕਿੰਨਾ ਰੌਲਾ ਚੱਲਦਾ, ਆਇਰਲੈਂਡ ਵਾਲਿਆਂ ਜਿਹੜਾ ਨਾਲ ਹਨਾ ਵੀ ਕਿੱਦਾਂ ਜਿਹੜਾ ਉਸ ਹਿਸਾਬ ਦੇ ਨਾਲ ਜਿਹੜਾ ਚੱਲਦਾ ਜਾ ਰਿਹਾ। ਇਹ ਥੋੜੀ ਆ ਵੀ ਤੁਸੀਂ ਇਹ ਧੱਕਾ ਹੀ ਜਿਹੜਾ ਹੁਣ ਕਰੀ ਜਾਓ ਤੇ ਨਾਲ ਦੁਨੀਆ ਦੀ ਸਟੇਜ ਦੇ ਉੱਤੇ ਆਪਣੇ ਆਪ ਨੂੰ ਤੁਸੀਂ ਡੈਮੋਕ੍ਰੇਸੀ ਆਖੀ ਜਾਓ। ਬਿਲਕੁਲ। ਔਰ ਇਹ ਜਿਹੜਾ ਤੁਸੀਂ ਕਹਿੰਦੇ ਨਾ ਗ੍ਰਿਫਤਾਰੀ ਵਾਲਾ ਮਸਲਾ, ਅੱਜ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕੱਲ ਉੱਥੇ, ਤੇ ਉਹ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਸ ਤਰੀਕੇ ਨਾਲ ਸਾਰੇ ਘਟਨਾਕ੍ਰਮ ਨੂੰ ਨਜਿੱਠਿਆ ਤੇ ਨਿਬੇੜਿਆ, ਤੇ ਉਹ ਸਥਿਤੀ ਨੂੰ ਕਹਿੰਦੇ ਵਧੀਆ ਢੰਗ ਦੇ ਨਾਲ ਸੰਭਾਲਿਆ। ਹੁਣ ਤੁਸੀਂ ਦੇਖ ਲਓ ਵੀ ਮੰਤਰੀ ਇਹ ਗੱਲ ਕਹਿ ਰਿਹਾ, ਮਤਲਬ ਡਨ। ਮਤਲਬ ਇੱਥੋਂ ਕੋਈ ਪੁਸ਼ਟੀ ਕਰਨੀ ਬਾਕੀ ਤਾਂ ਹੁਣ ਰਹਿ ਨਹੀਂ ਗਈ ਹੈ। ਤੇ ਜਿਹੜੇ 5 ਸਾਥੀਆਂ ਉੱਤੇ ਲਾਇਆ, ਉਹਨਾਂ ਦੇ ਵਿੱਚ ਦਲਜੀਤ ਕਲਸੀ ਹੈ, ਬਸੰਤ ਸਿੰਘ ਹੈ, ਗੁਰਮੀਤ ਬੁੱਕਣ ਵਾਲਾ, ਭਗਵੰਤ ਸਿੰਘ, ਪ੍ਰਧਾਨ ਮੰਤਰੀ ਬਾਜੇ ਕੇ। ਉਹ ਪ੍ਰਧਾਨ ਮੰਤਰੀ ਬਾਜੇ ਕੇ ਤਾਂ ਦੇਖੋ ਉਹ ਨਾ ਮਤਲਬ ਉਹਦੇ ਬਾਰੇ ਤਾਂ ਇਹ ਹੈ ਕਿ ਇੱਕ ਤਾਂ ਹੁੰਦਾ ਨਾ ਕਿ ਸਰਕਾਰਾਂ ਇੰਟੈਲੈਕਚੁਅਲ ਬੰਦਿਆਂ ਨੂੰ, ਵਿਦਵਾਨ ਬੰਦਿਆਂ ਨੂੰ ਜਿਹੜਾ ਉਹ ਉਹਨਾਂ ਤੋਂ ਡਰਦੀਆਂ ਹੁੰਦੀਆਂ, ਪਰ ਉਹ ਬੰਦਾ ਤਾਂ ਬੜਾ ਮਤਲਬ ਹਾਸੇ ਮਖੌਲ ਵਾਲੀਆਂ ਪੋਸਟਾਂ ਪਾਉਣ ਵਾਲਾ। ਉਹਨੂੰ ਇੰਨਾ ਪਤਾ ਹੈ, ਇੰਨਾ ਮਤਲਬ ਆਮ ਮਾਤੜ ਇਨਸਾਨ ਆ ਉਹ, ਕਿ
ਮੈਂ ਜੇ ਫੇਸਬੁੱਕ ਤੇ ਪਾਉਣਾ ਤਾਂ ਮੇਰੀ ਵੀਡੀਓ ਤੇ ਇੰਨੇ ਵਿਊ ਆ ਗਏ ਤੇ ਇੰਨੇ ਕਮੈਂਟ ਆ ਗਏ ਤੇ ਇੰਨੀ ਸ਼ੇਅਰ ਹੋ ਗਈ, ਇਸ ਤੋਂ ਅੱਗੇ ਕੁਛ ਵੀ ਨਹੀਂ ਪਤਾ। ਪਰ ਉਹਦੇ ਤੇ ਵੀ NSA ਵਰਗਾ ਜਿਹੜਾ ਐਕਟ ਆ ਉਹ ਲਾ ਕੇ ਤੇ ਡਿਬਰੂਗੜ੍ਹ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ ਇੱਕ ਤਰੀਕੇ ਨਾਲ। ਹੁਣ ਦੇਖੋ ਕਦੋਂ ਪੇਸ਼ ਕਰਦੇ ਆ, ਕਦੋਂ ਉਹਨਾਂ ਦੀ ਪੇਸ਼ੀ ਪੈਂਦੀ ਤੇ ਕਦੋਂ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲਦੀ ਹੈ। ਪਰ ਪੰਥਕ ਆਗੂਆਂ ਦੇ ਮਸਲੇ ਦੇ ਵਿੱਚ ਵੀ, ਇਸ ਮਸਲੇ ਦੇ ਵਿੱਚ ਵੀ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਨਾ, ਉਹ ਵੀ ਤੁਹਾਨੂੰ ਵੇਖਣੀ ਪਊਗੀ। ਧਾਮੀ ਸਾਹਿਬ ਨੇ ਠੀਕ ਹੈ, ਉਹਨਾਂ ਨੇ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਠੀਕ ਨਹੀਂ ਹੈ, ਪਰ ਤੁਸੀਂ ਇਹ ਤਾਂ ਦੱਸੋ ਕਸੂਰ ਕਿਹਦਾ? ਤੁਸੀਂ ਕਹਿ ਰਹੇ ਹੋ ਕਿ ਬੇਕਸੂਰ ਜਿਹੜੇ ਨੌਜਵਾਨ ਫੜੇ ਜਾ ਰਹੇ ਨੇ, ਕਿ ਤੁਸੀਂ ਫਿਰ ਜਿਹੜੇ ਮੇਨ ਬੰਦੇ ਨੇ ਕਿ ਉਹਨਾਂ ਨੂੰ ਕਸੂਰਵਾਰ ਮੰਨਦੇ ਹੋ? ਕਿ ਜੇਕਰ ਉਹਨੂੰ ਕਸੂਰਵਾਰ ਮੰਨਦੇ ਹੋ ਤਾਂ ਉਹਨਾਂ ਦਾ ਕਸੂਰ ਕੀ ਹੈ? ਕਿ ਇਹ ਕਸੂਰ ਹੈ ਕਿ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ ਵਾ? ਸੋ ਇਹ ਬੜਾ ਇੱਕ ਤਰੀਕੇ ਨਾਲ ਛੱਛੋ ਪੰਜ ਵਾਲੀ ਸਥਿਤੀ ਆ। ਸਾਡੇ ਜਿਹੜੇ ਉਹਨਾਂ ਦੇ ਬਿਆਨ ਦੀ ਕਾਫੀ ਚਰਚਾ ਰਹੀ ਸੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਵੀ ਕਿਹਾ ਸੀਗਾ, ਕਹਿੰਦੇ ਜੀ ਇਹ ਗਲਤ ਹੋ ਰਿਹਾ, ਏਦਾਂ ਹੋਣਾ ਨਹੀਂ ਚਾਹੀਦਾ। ਤੁਸੀਂ ਲੀਕ ਦੇ ਇਸ ਪਾਰ ਖੜੋ ਜਾਂ ਇਸ ਪਾਰ ਖੜੋ। ਇੱਕ ਪਾਸੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਤਾੜ ਦਿੱਤਾ ਗਿਆ, ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ, ਧਾਰਾ 144 ਲਾਗੂ ਆ। ਦੂਜੇ ਪਾਸੇ ਤੁਸੀਂ ਕਹਿਣਾ ਕਿ ਜੀ ਇਹ ਐ ਨਹੀਂ ਹੋਣਾ ਚਾਹੀਦਾ, ਐ ਨਹੀਂ ਹੋਣਾ ਚਾਹੀਦਾ, ਐ ਨਹੀਂ ਹੋਣਾ ਚਾਹੀਦਾ। ਤੁਸੀਂ ਕਹੋ ਕਿ ਇਹ ਜ਼ੁਲਮ ਆ, ਦੋ ਸ਼ਬਦਾਂ ਦੇ ਵਿੱਚ, ਦੋ ਅਰਥਾਂ ਦੇ ਵਿੱਚ ਕਹੋ ਕਿ ਜ਼ੁਲਮ ਆ। ਪਰ ਵੈਸੇ ਕੌਮਾਂਤਰੀ ਪੱਧਰ ਤੇ ਇਸ ਘਟਨਾਕ੍ਰਮ ਦੀ ਪੂਰੀ ਨਿਖੇਧੀ ਹੋਈ ਹੈ। ਔਰ ਕੁਛ ਕੁ ਘਟਨਾਵਾਂ ਨੂੰ ਜੇ ਆਪਾਂ ਛੱਡ ਦਈਏ ਤਾਂ ਇਸ ਮਸਲੇ ਦੇ ਵਿੱਚ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਚੰਗਾ ਘੇਰਾ ਪਿਆ, ਖਾਸ ਕਰਕੇ ਜਿਹੜੇ ਲੋਕ ਜਿਹੜੇ ਦੇਸ਼ ਮਨੁੱਖੀ ਅਧਿਕਾਰਾਂ ਦੇ ਮੁਦਈ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਮਨੁੱਖੀ ਅਧਿਕਾਰ ਕੀ ਹੁੰਦੇ ਆ। ਜੀ ਜੀ ਬਿਲਕੁਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ, ਕਿਉਂਕਿ ਅਰੈਸਟ ਨੂੰ ਲੈ ਕੇ ਅਜੇ ਵੀ ਜਿਹੜਾ ਉਹ ਕੋਈ ਵੀ ਕਲੈਰਿਟੀ ਜਿਹੜੀ ਉਹ ਨਹੀਂ ਆ। ਭੰਬਲਪੁਸ ਹੈ ਜਿਹੜੀ ਗਰਾਊਂਡ ਰਿਪੋਰਟਿੰਗ ਇੱਥੋਂ ਦੇ ਕਰ ਰਹੇ ਸੀਗੇ, ਉਹਨਾਂ ਦੇ ਬਲੌਕ ਕਰਤੇ। ਉਹਨਾਂ ਨੇ ਤਾਂ ਹੁਣ ਪਤਾ ਨਹੀਂ ਵੀ ਕਿਹੜਾ ਜਿਹੜੀ ਉੱਥੇ ਘਨਨ ਕਰਤਾ ਹੈ, ਕਹਿ ਸਕਦੇ ਹਾਂ, ਜਾਂ ਫਿਰ ਦਿੱਲੀ ਤੋਂ ਇਹ ਸਿਰਫ ਰੌਲਾ ਪਾਉਣਾ ਚਾਹੁੰਦੇ ਆ ਵੀ ਪੰਜਾਬ ਛੱਡਦਾ ਪਿਆ ਜੀ, ਵੀ ਪੰਜਾਬ 'ਚ ਇੱਦਾਂ ਆ, ਪੰਜਾਬ 'ਚ ਉੱਦਾਂ ਆ। ਲੋਕ ਤਾਂ ਉੱਥੇ ਰਹਿ ਹੀ ਰਹੇ, ਠੀਕ ਹੀ ਆ। ਕਈਆਂ ਦੀ, ਸਾਰਿਆਂ ਦੀ ਆਪੋ ਆਪਣੇ ਪਿੰਡਾਂ ਦੇ ਵਿੱਚ ਘਰਦਿਆਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਗੱਲ ਹੋਈ ਹੋਣੀ। ਜੇ ਇੰਟਰਨੈਟ ਨਹੀਂ ਚੱਲ ਰਿਹਾ ਜਾਂ ਜਿਨ੍ਹਾਂ ਦੇ ਵਾਈਫਾਈ ਚੱਲ ਰਿਹਾ ਆ, ਉਹਨਾਂ ਦੀ ਜਿਹੜਾ ਉਹ ਦੱਸ ਹੀ ਰਹੇ ਆ। ਹਾਂ, ਮਾਹੌਲ ਦੇ ਵਿੱਚ ਤਣਾਅ ਜ਼ਰੂਰ ਹੈਗਾ ਆ, ਪਰ ਜੇ ਉਹ ਕਹਿ ਰਹੇ ਆ ਵੀ ਹਾਂ ਵੀ ਇੱਥੇ ਬਿਲਕੁਲ ਹੀ ਕੰਮ ਖਰਾਬ ਹੋ ਗਿਆ ਜਾਂ ਕੁਝ ਹੈ ਹੀ ਨਹੀਂ, ਪੱਲੇ ਹੀ ਨਹੀਂ ਜਿਹੜਾ ਉਹ ਕੁਝ ਰਿਹਾ, ਤਾਂ ਉਹ ਆਈ ਥਿੰਕ ਉੱਥੋਂ ਬਾਹਰੋਂ ਉੱਥੇ ਬੈਠੇ, ਦਿੱਲੀ 'ਚ ਬੈਠੇ ਜਿਹੜੇ ਨਿਊਜ਼ ਏਜੰਸੀ ਦਾ ਇਹ ਕਹਿਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ। ਉਹਨਾਂ ਰਿਪੋਰਟਰਸ ਨੂੰ ਜਿਹੜਾ ਉਹ ਬੈਨ ਕਰਕੇ ਇੱਥੋਂ ਇਹ ਪਤਾ ਲੱਗਦਾ। ਸੋ ਡੈਮੋਕ੍ਰੇਸੀ ਦੇ ਉੱਤੇ ਤਾਂ ਫਿਰ ਉਹਨਾਂ ਦੀ ਸਵਾਲ ਤਾਂ ਜਿਹੜੇ ਉਹ ਰਹਿੰਦੀ ਆ ਵੀ ਭਾਈ ਇੱਥੇ ਚੱਲ ਜਿਹੜਾ ਉਹ ਕੀ ਰਿਹਾ ਹੈਗਾ ਆ। ਸੋ NSA ਦੀ ਜਿਹੜੀ ਆਪਾਂ ਗੱਲ ਕੀਤੀ ਸੀਗੀ ਵੀ ਉਹਦੇ ਵਿੱਚ 12 ਮਹੀਨੇ ਤੱਕ ਬੰਦੇ ਨੂੰ ਬਗੈਰ ਕਿਸੇ ਅਦਾਲਤ ਦੇ ਵਿੱਚ ਪੇਸ਼ ਕੀਤਿਆਂ ਜਿਹੜਾ ਉਹ ਰੱਖਿਆ ਜਾ ਸਕਦਾ ਹੈ ਜੀ। ਸੋ ਇਹ ਹੁਣ ਸਾਰਿਆਂ ਨੇ ਜਿਹੜਾ ਉਹ ਦੇਖਣਾ ਵੀ ਅਜਿਹੇ ਜਿਹੜੇ ਉਹ ਲਾਉਣ ਦਾ ਮਕਸਦ ਕੀ ਆ। ਅੱਜ ਆਈ ਥਿੰਕ ਜਿਹੜੇ DIG ਕੇ ਪਤਾ ਨਹੀਂ IG ਜਿਹੜੇ ਗਿੱਲ ਸੀਗੇ, ਸੁਖਚੈਨ ਸਿੰਘ, ਹਾਂਜੀ, ਉਹ ਕਹਿ ਰਹੇ ਸੀਗੇ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਅਜੇ ਵੀ ਉਹ ਫੜਿਆ। ਉਹ ਕਹਿੰਦੇ ਵੀ ਰਿਊਮਰਸ, ਫੇਕ ਨਿਊਜ਼ ਤੋਂ ਜਿਹੜਾ ਉਹ ਬਚੋ। ਪਹਿਲੋਂ ਹੁਣ ਇਹ ਨਹੀਂ ਸਮਝ ਆਉਂਦੀ ਵੀ ਕਿੱਦਾਂ ਜਿਹੜਾ ਹੋ ਰਿਹਾ। ਇਹਨਾਂ ਨੇ ਕਿਹਾ, ਪਹਿਲੋਂ ਕਿਹਾ ਫੜਿਆ ਗਿਆ, ਫਿਰ ਚੇਂਜ ਹੋਇਆ ਵੀ ਨਹੀਂ ਭਗੌੜਾ ਆ, ਫਿਰ ਉਸ ਤੋਂ ਦਿਨ ਦੇ ਖਤਮ ਹੋਣ ਤੱਕ ਫਿਰ ਕੁਛ ਜਿਹੜੇ ਨਿਊਜ਼ ਚੈਨਲਸ ਆ ਉਹਨਾਂ ਨੇ ਕਹਿਤਾ ਵੀ ਹਾਂ ਜੀ ਇਹ ਫੜਿਆ ਗਿਆ। ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲਿਆਂ ਨੇ ਵੀ ਜਿਹੜੀ ਉਹ ਆਪਣੇ ਕਮੈਂਟ ਜਿਹੜੇ ਕੀਤੇ, ਫਿਰ ਉਹ ਵਾਲੀਆਂ ਵੀਡੀਓਜ਼ ਉਹ ਆਪਣੀਆਂ ਪੋਸਟ ਉਹਨਾਂ ਨਿਊਜ਼ ਚੈਨਲ ਨੇ ਜਿਹੜੀਆਂ ਉਹ ਲਾ ਲਈਆਂ ਜਾਂ ਹਾਈਡ ਕਰਦੀਆਂ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਜਿਹੜਾ ਉਸ ਨੂੰ ਭਗੌੜਾ ਜਿਹੜਾ ਉਹ ਕਰਾਰ ਦਿੱਤਾ। ਜਾਂ ਤਾਂ ਟਾਈਮਿੰਗ ਨਹੀਂ ਸੈੱਟ ਹੋ ਰਹੀ ਵੀ ਦੱਸਣਾ ਜਿਹੜਾ ਉਹ ਕਦੋਂ ਆ। ਚਸ਼ਮਦੀਦ ਗਵਾਹ, ਆਈ ਵਿਟਨੈਸ ਕਈ ਜਿਹੜੇ ਉਹ ਮੋਹਰੇ ਆ ਕੇ ਕਹਿ ਰਹੇ ਵੀ ਅਸੀਂ ਤਾਂ ਆਪ ਦੇਖਿਆ ਆ। ਉਹਨਾਂ ਨੂੰ ਉਹਦੇ ਜਿਹੜੇ ਚਾਚਾ ਆ ਉਹਨਾਂ ਨੇ ਜਿਹੜਾ ਉਹ ਉਸ ਚੀਜ਼ ਦੇ ਵਿੱਚ ਜਿਹੜਾ ਉਹ ਕਿਹਾ, ਕਹਿੰਦੇ ਵੀ 5 ਮਿੰਟ ਲਈ ਗਿਆ, ਉਹਦੇ ਮਗਰੋਂ ਪਤਾ ਨਹੀਂ ਉਹ ਸੀਗੇ ਨਹੀਂ ਉੱਥੇ, ਉਹਨਾਂ ਨੂੰ ਲੈ ਗਏ ਉੱਥੋਂ, ਕਿੱਦਾਂ ਆ। ਸੋ ਕਈ ਤਰੀਕੇ ਦਾ ਜਿਹੜਾ ਉਹ ਨਾਲ ਦੇ ਨਾਲ ਇਸ ਟਾਈਮ ਪ੍ਰਵੀਨ ਸ਼ਰਮਾ ਜੀ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਇੱਕ ਜ਼ਰੂਰ ਦੁਚਿੱਤੀ ਜਿਹੜੀ ਉਹ ਬਣੀ ਆ, ਤੇ ਪੁਰਾਣੀਆਂ ਜਿਹੜੀਆਂ ਉਸ ਮੁਲਕ ਦੀਆਂ ਜਾਂ ਉੱਥੋਂ ਦੀ ਪੁਲਿਸ ਦੀਆਂ ਕਾਰਵਾਈਆਂ ਨੂੰ ਦੇਖ ਕੇ ਲੋਕ ਇਸ ਨੂੰ ਬਹੁਤ ਹੀ ਸ਼ੱਕ ਦੀ ਨਜ਼ਰ ਦੇ ਨਾਲ ਜਿਹੜਾ ਉਹ ਦੇਖ ਰਹੇ ਆ। ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਉਹਨਾਂ ਦਾ ਟਵਿੱਟਰ ਹੈਂਡਲ ਜਿਹੜਾ ਉਹ ਬਲੌਕ ਕਰ ਦਿੱਤਾ ਗਿਆ ਆ ਇੰਡੀਆ ਦੇ ਵਿੱਚ। ਸਿਮਰਨਜੀਤ ਸਿੰਘ ਮਾਨ ਹੋਣਾ ਤਾਂ ਜਿੱਦਾਂ ਆਪਾਂ ਦੱਸਿਆ। ਸੋ ਬਹੁਤ ਨੇ ਜਿਨ੍ਹਾਂ ਦੇ ਇਸ ਟਾਈਮ ਬਲੌਕ ਜਿਹੜੇ ਉਹ ਕਿਤੇ ਜਾ ਰਹੇ ਜੀ। ਬਿਲਕੁਲ, ਸੰਘਰਸ਼ਾਂ ਦੇ ਵਿੱਚ ਸਰਕਾਰਾਂ ਅਕਸਰ ਹੀ, ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰ ਲਓ, ਇੱਕ ਗ੍ਰੇਟਾ ਥਨਬਰਗ ਹੈ, ਵਾਤਾਵਰਨ ਕਾਰਕੁਨ ਹੈ, ਦਿਸ਼ਾ ਰਵੀ 20-21 ਸਾਲਾਂ ਦੀ ਕੁੜੀ ਸੀ, ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਠੋਕਿਆ।
ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਕੁਨ ਸੀਗੇ ਜਿਨ੍ਹਾਂ ਨੇ ਉਦੋਂ ਟੂਲ ਕਿੱਟਾਂ ਕਿ ਪ੍ਰੋਟੈਸਟ ਕਿਵੇਂ ਕਰਨਾ, ਜਾਂ ਆਪਾਂ ਕੀ ਯੋਗਦਾਨ ਪਾ ਸਕਦੇ ਹਾਂ, ਜਾਂ ਆਪਾਂ ਇਹਨੂੰ ਅੱਗੇ ਕਿਵੇਂ ਲਿਜਾ ਸਕਦੇ ਹਾਂ, ਜਾਂ ਆਪਾਂ ਇਹਨੂੰ ਟਵਿੱਟਰ ਤੇ ਟ੍ਰੈਂਡ ਕਿਵੇਂ ਕਰਾ ਸਕਦੇ ਹਾਂ ਕਿਸਾਨ ਅੰਦੋਲਨ ਦੇ ਵਿੱਚ। ਤਾਂ ਆਪਾਂ ਦੇਖਿਆ ਕਿ ਉਹਨਾਂ ਲੋਕਾਂ ਨੂੰ ਸਿੱਟਿਆ ਗਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਜੇਲ੍ਹ ਦੇ ਵਿੱਚ। ਇੱਕ ਤਲਵਾਰ ਨਾਮੀ ਕੁੜੀ ਸੀਗੀ, ਉਹਨੂੰ ਤਾਂ ਆਪਣੇ ਪਿਤਾ ਦੇ ਸੰਸਕਾਰ ਤੱਕ ਤੇ ਨਹੀਂ ਆਉਣ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਦਾ ਜ਼ਬਰ ਇਹ ਪਹਿਲੀ ਵਾਰ ਨਹੀਂ ਹੈ, ਲੋਕਾਂ ਨੇ ਹੁਣੇ 2 ਸਾਲ ਲੰਘੇ ਦੇਖਿਆ। ਪਰ ਬਾਵਜੂਦ ਇਸ ਦੇ ਦੇਖੋ ਤੁਸੀਂ ਕਿ ਬਹੁਤੇ ਲੋਕ ਉਦੋਂ ਜਿਹੜੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਸੀਗੇ, ਜਿਹੜੇ ਮੁਦਈ ਸੀ, ਗੱਲ ਰੱਖਣ ਦੇ ਮੁਦਈ ਸੀ, ਆਪਦੀ ਗੱਲ ਫਰੀडम ਆਫ ਸਪੀਚ ਦੇ ਮੁਦਈ ਹੈ, ਰਾਈਟ ਆਫ ਐਕਸਪ੍ਰੈਸ਼ਨ ਦੇ ਮੁਦਈ ਹੈ, ਜਾਂ ਡੈਮੋਕ੍ਰੈਟਿਕ ਸਿਸਟਮ ਦੇ ਮੁਦਈ ਹੈ, ਪਰ ਹੁਣ ਪਤਾ ਨਹੀਂ ਕਿਉਂ ਹਾਂਜੀ ਹੁਣ ਉਹ ਚੁੱਪ ਨੇ। ਹੁਣ ਇਹਦੇ ਤੇ ਸਵਾਲ ਵੀ ਨਹੀਂ ਜਿਹੜੇ ਉਹ ਕਰਦੇ ਵੀ ਇਸ ਤਰੀਕੇ ਦੇ ਨਾਲ ਇਦਾਂ ਜਿਹੜੀਆਂ ਉਹ ਕਾਰਵਾਈਆਂ ਜਿਹੜੀਆਂ ਕਰਨੀਆਂ। ਜਿੱਦਾਂ ਸਵੇਰੇ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ, ਮਿੰਟੂ ਹੁਣੀ ਵੀ ਜਦੋਂ ਗੱਲ ਕਰ ਰਹੇ ਸੀਗੇ ਵੀ ਇੱਥੋਂ ਲੈ ਕੇ ਤੇ ਮੋਹਾਲੀ ਤੱਕ ਏਦਾਂ ਲੱਗਦਾ ਵੀ ਜਿੱਦਾਂ ਇਹਨਾਂ ਨੇ ਲਿਸਟਾਂ ਬਣਾ ਕੇ ਬੰਦੇ ਜਿਹੜੇ ਬਿਲਕੁਲ ਵੀ ਐ ਪੂਰੀ ਜਿਹੜੀ ਉਹ ਐਡੀ ਤੇਜ਼ੀ ਦੇ ਨਾਲ, ਫੁਰਤੀ ਦੇ ਨਾਲ ਜਿਹੜੀ ਇਹ ਕਾਰਵਾਈ ਜਿਹੜੀ ਉਹ ਹੋਈ ਆ। ਸੋ ਉਹ ਚੀਜ਼ ਨੂੰ ਜਿਹੜਾ ਉਹ ਦੇਖਿਆ ਤੇ ਉਹ, ਪਰ ਇਹ ਆ ਵੀ ਜਿਹੜੇ ਉੱਥੇ ਇੰਨੇ ਚਿਰ ਤੋਂ ਮਾੜੀ ਕਾਰਵਾਈ, ਨਸ਼ਿਆਂ ਦੀ ਜਿਹੜੀਆਂ ਚੀਜ਼ਾਂ, ਲੋਕਾਂ ਨੇ ਬੋਰਡ ਲਾਏ, ਹੋਰਡਿੰਗ ਲਾਏ, ਹੋਰ ਲਿਸਟਾਂ ਦਿੱਤੀਆਂ, ਆਪ ਲਿਖ ਕੇ ਪਿੰਡਾਂ ਵਾਲਿਆਂ ਨੇ, ਪੰਚਾਇਤਾਂ ਨੇ ਜਿਹੜਾ ਉਹ ਕੀਤਾ ਆ, ਪਰ ਉਹਨਾਂ ਦੇ ਕੋਈ ਕਾਰਵਾਈ ਨਾ ਦਿੱਤੇ ਤਸਕਰਾਂ ਦੇ। ਗੱਲ ਇਹ ਆ ਨਾ ਵੀ ਪੁਲਿਸ ਵਾਲਿਆਂ ਦੇ ਆਪਣੇ ਕਈਆਂ ਦੇ ਨਾਂ ਉਹਦੇ ਵਿੱਚ ਕਿੰਨੀਆਂ ਕੇਸ ਜਿਹੜੇ ਉਹ ਆਉਂਦੇ ਰਹੇ ਹੈਗੇ ਵੀ ਉਹਨਾਂ ਦੇ ਕਈ ਵਾਰੀ ਆਉਂਦਾ ਹੈ ਵੀ ਉਹਦੇ ਵਿੱਚੋਂ ਮਾਲ ਜਿਹੜੇ ਆ ਮਾਲਖਾਨੇ ਚੋਂ ਕੱਢ ਕੇ ਉਹ ਆਪ ਹੀ ਵੇਚ ਗਏ। ਸਨਾਮ ਦੇ ਜਗਤਪੁਰਾ ਦੀ ਵੀਡੀਓ ਤੁਸੀਂ ਦੇਖੀ ਹੋਣੀ ਹੈ, ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਹੈ, ਆਪਦੇ ਜ਼ਿਲ੍ਹੇ ਦੀ ਹੈ। ਉੱਥੇ ਇੱਕ ਸ਼ਰਾਬ ਦੇ ਠੇਕੇਦਾਰਾਂ ਨੇ ਸਿਰਫ ਇਸ ਕਰਕੇ ਬੰਦਾ ਕੁੱਟਿਆ ਕਿਉਂਕਿ ਪੁਲਿਸ ਨੂੰ ਦੱਸਦਾ ਸੀ, ਹਾਲਾਂਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕੋਈ ਉਹਨਾਂ ਦੇ ਬੰਦੇ ਉਹ ਕਰ ਗਏ ਉਹਨਾਂ ਨੇ। ਸੋ ਇਹ ਇਸ ਤਰ੍ਹਾਂ ਦਾ ਰਾਜ ਉੱਥੋਂ ਦੇ ਆਪਾਂ ਸਿਸਟਮ ਦੇ ਵਿੱਚ ਦੇਣੇ ਆ ਜਿਹੜਾ ਲੋਕਾਂ ਨੂੰ ਡਿਲੀਵਰ ਕੀਤਾ ਜਾ ਰਿਹਾ। ਸੋ ਇਸੇ ਤੇ ਗੱਲਬਾਤ ਆਪਣੀ ਜਿਹੜੀ ਆ ਉਹ ਜਾਰੀ ਹੈ। ਆਪਾਂ ਗੱਲਬਾਤ ਕਰ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਉਹਦੀ ਬਾਬਤ। ਪੰਜਾਬ ਦੇ ਵਿੱਚ ਤਾਂ ਬੇਸ਼ੱਕ ਇਹਨਾਂ ਰੋਸ ਮੁਜ਼ਾਹਰਿਆਂ ਉੱਤੇ ਰੋਕ ਲਾਈ ਹੋਈ ਹੈ ਸਰਕਾਰ ਨੇ, ਔਰ ਸਥਿਤੀਆਂ ਵੀ ਸਪਸ਼ਟ ਨੇ, ਪਰ ਕੌਮਾਂਤਰੀ ਪੱਧਰ ਤੇ ਇਸ ਗੱਲ ਦੇ ਉੱਤੇ ਕਾਫੀ ਚਰਚਾ ਤੇ ਇਸ ਗੱਲ ਨੂੰ ਕਾਫੀ ਸੁਰਖੀਆਂ ਨੇ ਜਿਹੜੀਆਂ ਉਹ ਜ਼ਰੂਰ ਮਿਲਣ। ਜੀ ਆਪਣੇ ਨਾਲ ਜੁੜੇ ਨੇ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਪੂਰਾ ਜਿਸ ਦਿਨ ਦੀ ਇਹੋ ਪਹਿਲਾਂ ਤਾਂ ਬਹੁਤ ਘੋਰ ਨਿੰਦਾ ਕੀਤੀ ਜਾਂਦੀ ਹੈ ਇਸ ਗੱਲ ਦੀ, ਕਿਉਂ ਹਰੇਕ ਵਾਰੀ ਸਿੱਖਾਂ ਤੇ ਕਿਉਂ ਏਦਾਂ ਦੇ ਅਨਿਆਏ ਕੀਤੇ ਜਾਂਦੇ ਆ, ਕਹਿ ਢਾਇਆ ਜਾਂਦਾ ਜੀ ਹਮੇਸ਼ਾ ਸਿੱਖ ਕੌਮ ਤੇ। ਜਦੋਂ ਜੂਨ 84 ਵੀ ਹੁੰਦਾ ਉਦੋਂ ਵੀ 30 ਤਰੀਕ ਨੂੰ ਪਿੰਡਾਂ ਦੇ ਵਿੱਚ ਪੈਰਾਮਿਲਟਰੀ ਫੋਰਸ ਲੱਗ ਗਈ ਸੀ ਸ਼ਹਿਰਾਂ ਦੇ ਬਾਹਰ। ਤੇ ਦੇਖੋ ਜੀ, ਪੈਰਾਮਿਲਟਰੀ ਫੋਰਸ ਦੀ ਕੋਈ ਪੰਜਾਬ 'ਚ ਲੋੜ ਨਹੀਂ ਸੀ ਜੇ ਤਾਂ ਇਹੋ ਪੰਜਾਬ ਦੇ ਵਿੱਚ ਇਹਨੀ ਗੈਂਗਵਾਰ ਨੂੰ ਵਧਾਉਣਾ ਹੋਵੇ, ਉੱਥੇ ਪੁਲਿਸ ਕੰਮ ਕਰਦੀ ਹੈ, ਜਿੱਥੇ ਸਿੱਖਾਂ ਨੂੰ ਫੜਨਾ ਹੋਵੇ ਉੱਥੇ ਫੌਜ ਲਾਉਣੀ ਜੀ ਇਹਨਾਂ ਨੇ। ਜੀ ਦੇਖੋ ਕਿੰਨਾ ਮਾੜਾ ਕੰਮ ਕੀਤਾ। ਜੇ ਉਹਨੂੰ ਘਰੋਂ ਅਰੈਸਟ ਕਰ ਸਕਦੇ ਸੀ ਤਾਂ ਇਹਨਾਂ ਨੇ ਇੰਨੀਆਂ ਲੋਕਾਂ ਨੂੰ ਬਾਊਂਡਰੇਸ਼ਨ ਕੀਤੀ ਆ, ਉੱਥੇ ਲੋਕ ਇੰਨੇ ਤੰਗ ਆ, ਕੋਈ ਇੰਟਰਨੈਟ ਨਹੀਂ, ਕੋਈ ਬਾਹਰ ਵੀ ਜਿਹੜਾ ਬੰਦਾ ਜਾਂਦਾ ਜੀ। ਮੈਂ ਕੱਲ ਹੀ ਗੱਲ ਕਰਦਾ ਸੀ, ਰਾਤੀ 5-5, 6-6 ਨਾਕਿਆਂ ਤੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ। ਜਲੰਧਰ ਤੋਂ ਪਿੰਡ ਨੂੰ ਪਰਿਵਾਰ ਆ ਰਿਹਾ ਸੀ, ਉਹ ਕਹਿੰਦੇ ਸਾਨੂੰ ਉੱਥੋਂ ਲੈ ਕੇ ਹੁਸ਼ਿਆਰਪੁਰ ਤੱਕ 6 ਨਾਕਿਆਂ ਤੇ ਰੋਕਿਆ ਗਿਆ। ਜੀ ਦੇਖ ਲਓ ਤੁਸੀਂ ਕਿੰਨਾ ਲੋਕਾਂ ਨੂੰ ਪਰੇਸ਼ਾਨ ਕੀਤਾ। ਇੱਕ ਅੰਮ੍ਰਿਤਪਾਲ ਨੂੰ ਹੀ ਫੜਨਾ ਸੀ, ਅੰਮ੍ਰਿਤਪਾਲ ਨੇ ਕੋਈ ਕਤਲ ਨਹੀਂ ਕੀਤਾ ਉੱਥੇ। ਇਹਨਾਂ ਨੇ ਕਾਤਲਾਂ ਨੂੰ ਤਾਂ ਟੀਵੀਆਂ ਤੇ ਦਿਖਾਲਤਾ ਲੋਕਾਂ ਨੂੰ ਵੀ ਆਹ ਦੇਖੋ ਭਾਈ ਅਸੀਂ ਕਾਤਲਾਂ ਨੂੰ ਰੱਖਦੇ ਆ। ਜੇ ਚਲੋ ਸਾਡੇ ਵਿਚਾਰ ਜਿਹਦੇ ਨਹੀਂ ਮਿਲਦੇ ਉਸ ਬੰਦੇ ਦੀ ਵੱਖਰੀ ਗੱਲ ਆ, ਜੇ ਵਿਚਾਰਾਂ ਦੀ ਲੜਾਈ ਵੱਖਰੀ ਆ, ਪਰ ਜਿਸ ਬੰਦੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਉਹ ਤੇ ਏਡਾ ਵੱਡਾ ਕਾਨੂੰਨ ਲਾ ਦੇਣਾ ਜੀ ਇਹਨਾਂ ਨੇ। ਉਹ ਵਿਚਾਰੇ ਉਹਦਾ ਚਾਚਾ ਦੇਖ ਲਓ ਕਿੱਥੇ, ਚਾਚੀ ਕਾਸੀ ਹੋਣੀ ਕਿਹੜੀਆਂ ਜੇਲ੍ਹਾਂ 'ਚ ਸਿੱਟ ਤੇ, ਯਾਨੀ ਕਿ ਸਿੱਖਾਂ ਨੂੰ ਕਾਲਾ ਪਾਣੀ ਦਿਖਾਲਤਾ ਜੀ। ਮੁੜ ਕੇ ਬਸ ਇੱਥੇ ਗੱਲ ਮੁੱਕਦੀ ਆ ਜੀ। ਧੰਨਵਾਦ ਜੀ ਸਰਬਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ 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 ਜੀ। ਸੋ ਇਹ ਸਨ ਆਪਣੇ ਨਾਲ ਸਰਬਜੀਤ ਸਿੰਘ ਜੀ ਜਿਹੜੇ ਆਪਣੀ ਗੱਲ ਰੱਖ ਰਹੇ ਸੀ, ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਦੇ ਘਰ ਦੇ ਪਰਿਵਾਰ ਕਹਿ ਲਓ ਜਾਂ ਉਹਨਾਂ ਦੇ ਰਿਸ਼ਤੇਦਾਰ ਕਹਿ ਲਓ, ਉਹ ਉਹਨਾਂ ਨੇ ਜਦੋਂ ਆਉਣਾ ਸੀਗਾ ਤੇ ਉਹਨਾਂ ਦੀ ਕਿੰਨੀ ਤਲਾਸ਼ੀ ਜਿਹੜੀ ਉਹ ਲਈ ਗਈ। ਸੋ ਇਸ ਤਰ੍ਹਾਂ ਦਾ ਮਾਹੌਲ ਹੈਗਾ। ਤੁਸੀਂ ਵੀ ਪੰਜਾਬ ਦੇ ਵਿੱਚ ਜੇ ਤੁਹਾਡੀ ਗੱਲਬਾਤ ਹੁੰਦੀ ਹੈ, ਤੁਹਾਡੇ ਪਿੰਡਾਂ ਸ਼ਹਿਰਾਂ ਦੇ ਕਸਬਿਆਂ ਦੇ ਨੇੜੇ ਕਿਹੋ ਜਿਹਾ ਮਾਹੌਲ ਹੈ ਜਾਂ ਕਿਹੋ ਜਿਹੀ ਉੱਥੇ ਇਸ ਵੇਲੇ ਹਾਲਾਤ ਨੇ, ਤਾਂ ਉਹਨਾਂ ਨੂੰ ਲੈ ਕੇ ਚਰਚਾ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 46272 5200 ਜੀ ਬਿਲਕੁਲ। ਸੋ ਇਸ ਨੰਬਰ ਦੇ ਉੱਤੇ ਜਿਹੜੀ ਆ ਤੁਸੀਂ ਗੱਲ ਕਰਕੇ ਜਿਹੜਾ ਉਹ ਦੱਸ ਸਕਦੇ ਆ। ਤੇ ਆਪਾਂ ਇੱਕ ਬ੍ਰੇਕ ਲੈਣੇ, ਇਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ, ਗੱਲਬਾਤ ਦੇ ਸਿਲਸਿਲੇ ਨੂੰ ਇਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਉੱਤੇ, ਉਸ ਤੋਂ ਬਾਅਦ ਪੰਜਾਬ ਦੇ ਹਾਲਾਤਾਂ ਉੱਤੇ। ਨਾਲ ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਤੇ ਇਸ ਤੋਂ ਬਾਅਦ ਚਰਚਾ ਨੂੰ ਤੋਰਦੇ ਹਾਂ ਅੱਗੇ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਸਾਰੇ ਸੁਣ ਰਹੇ ਦੇਖ ਰਹੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਸੀਗੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ, ਉਸ ਤੋਂ ਬਾਅਦ 5 ਸਾਥੀਆਂ ਤੇ NSA ਤੇ ਪੰਜਾਬ ਦੇ ਵਿੱਚ ਜਿਹੜੀ ਰੋਸ ਮੁਜ਼ਾਹਰੇ ਜਾਂ ਵਿਰੋਧ ਪ੍ਰਗਟਾਉਣ ਦੀ ਜਿਹੜੀ ਇੱਕ ਆਮ ਹੀ ਜਿਹੜਾ ਹੱਕ ਹਕੂਕ ਆ ਉਹਨੂੰ ਜਿਹੜਾ ਦਰੜਨ ਕੁਚਲਣ ਤੇ ਉਹਨੂੰ ਦਰਵਾਜ਼ਿਆਂ ਪਿੱਛੇ ਬੰਦ ਕਰਨ, ਤੇ ਇਸ ਗੱਲ ਨੂੰ ਲੈ ਕੇ ਆਪਾਂ ਚਰਚਾ ਕਰ ਰਹੇ ਹਾਂ। ਇਹਦੀ ਗੱਲਬਾਤ ਦੇ ਦਰਮਿਆਨ ਹੀ ਦੋ ਨੁਕਤਿਆਂ ਤੇ ਹੋਰਾਂ ਤੇ ਗੱਲ ਕਰਾਂਗੇ, ਉਹਨਾਂ ਤੇ ਵੀ ਚਰਚਾ ਕਰਾਂਗੇ ਕਿ ਜਦੋਂ ਰੋਸ ਮੁਜ਼ਾਹਰਾ ਕਰ ਰਹੇ ਹੁੰਦੇ ਆ, ਸੰਘਰਸ਼ਾਂ ਦੇ ਦਰਮਿਆਨ ਸੰਜਮ ਬਹੁਤ ਵੱਡੀ ਕੜੀ ਹੈ। ਇਹ ਅੱਜ ਦੀ ਨਹੀਂ, ਸਿੱਖੀ ਦੇ ਵਿੱਚ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਤੁਹਾਨੂੰ ਅਨੇਕਾਂ ਹੀ ਉਦਾਹਰਨਾਂ ਐਸੀਆਂ ਮਿਲ ਜਾਣਗੀਆਂ ਜਦੋਂ ਰਣਨੀਤਿਕ ਤੌਰ ਤੇ, ਜਦੋਂ ਕੂਟਨੀਤਿਕ ਤੌਰ ਤੇ ਸਿੱਖ ਸੰਘਰਸ਼ਾਂ ਦੇ ਵਿੱਚੋਂ, ਸਿੱਖ ਐਸੇ ਸੰਘਰਸ਼ਾਂ ਦੇ ਵਿੱਚੋਂ ਲੰਘੇ ਜਿੱਥੇ ਉਹਨਾਂ ਨੇ ਸੰਘਰਸ਼ ਨੂੰ ਇਕੱਲੇ ਹਿੰਸਾ ਦੇ ਨਾਲ ਹੀ ਨਹੀਂ ਜਿੱਤਿਆ, ਜਿੱਥੇ ਉਹਨਾਂ ਨੇ ਜ਼ਬਰ ਦਾ ਸਾਹਮਣਾ ਬੜੀ ਸਹਿਣਸ਼ੀਲਤਾ ਦੇ ਨਾਲ ਕੀਤਾ, ਜਿੱਥੇ ਉਹਨਾਂ ਨੇ ਜ਼ਬਰ ਦਾ ਟਾਕਰਾ ਜ਼ਬਰ ਝੱਲ ਕੇ ਨਹੀਂ ਕੀਤਾ ਬਲਕਿ ਜ਼ਬਰ ਦਾ ਸਾਹਮਣਾ ਕਰਕੇ ਕੀਤਾ। ਤੁਸੀਂ ਸਾਕਾ ਨਨਕਾਣਾ ਚੱਕ ਲਵੋ ਜਾਂ ਹੋਰ ਇਸ ਤਰ੍ਹਾਂ ਦੇ ਬਥੇਰੇ, ਹੁਣੇ ਕਿਸਾਨ ਅੰਦੋਲਨ ਦੀ ਬਹਿਬਲ ਕਲਾਂ, ਹਾਂਜੀ ਕਿੰਨੇ ਇੱਥੇ ਆਪਣੀ ਰੀਸੈਂਟਲੀ ਹਿਸਟਰੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਆਪਣੇ ਸਾਹਮਣੇ ਮੋਰਚੇ ਹੋਏ ਨੇ। ਹਾਂਜੀ, ਜਿਵੇਂ ਬਹਿਬਲ ਕਲਾਂ ਦੇ ਵਿੱਚ ਤੁਸੀਂ ਦੇਖੋ, ਸ਼ਾਂਤਮਈ ਇੱਕ ਰੋਸ ਮੁਜ਼ਾਹਰਾ ਸੰਗਤ ਕਰ ਰਹੀ ਸੀ, 2 ਸਿੱਖ ਨੌਜਵਾਨਾਂ ਦੇ ਗੋਲੀ ਮਾਰੀ ਗਈ ਤੇ ਪਰ ਉਹ ਕੋਟਕਪੂਰਾ ਦੇ ਵਿੱਚ ਗੋਲੀ ਚੱਲੀ ਸੀ। ਹੁਣ 23 ਤਰੀਕ ਨੂੰ ਉਹਦੇ 'ਚ ਸੰਮਨ ਜਾਰੀ ਹੋਏ ਵੇ ਸੁਖਬੀਰ ਸਿੰਘ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ,
ਤੇ ਅਗਾਊਂ ਜ਼ਮਾਨਤ ਲਈ ਸੁਖਬੀਰ ਬਾਦਲ ਤਾਂ ਹਾਈ ਕੋਰਟ ਵੀ ਗਏ ਆ, ਕਿਉਂਕਿ ਲੋਕਲ ਹੇਠਲੀ ਅਦਾਲਤ ਨੇ ਖਾਰਜ ਕਰ ਦਿੱਤੀ ਸੀ ਅਰਜੀ। ਤਾਂ ਉਸੇ ਗੱਲ ਨੂੰ ਲੈ ਕੇ ਪਰ ਹੁਣ ਇੱਕਾ ਦੁੱਕਾ ਘਟਨਾਵਾਂ ਸਾਰੇ ਸੰਘਰਸ਼ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ, ਇਹ ਸਾਰਿਆਂ ਨੂੰ ਇੱਕੋ ਰੱਸੇ ਬੰਨਣਾ ਵੀ ਗਲਤ ਆ। ਲੰਡਨ ਦੇ ਵਿੱਚ ਘਟਨਾ ਤੇ ਸੈਨ ਫਰਾਂਸਿਸਕੋ ਦੇ ਵਿੱਚ ਇੱਕਾ ਦੁੱਕਾ ਜਿਹੀਆਂ ਘਟਨਾ ਵਾਪਰੀਆਂ, ਜਿਨ੍ਹਾਂ ਤੋਂ ਬਾਅਦ ਜਿਹੜੇ ਇੰਟੈਲੈਕਚੁਅਲ ਨੇ, ਸਿੱਖ ਬੁੱਧੀਜੀਵੀ ਨੇ, ਸਿੱਖ ਵਿਦਵਾਨ ਨੇ, ਤਾਂ ਉਹਨਾਂ ਨੇ ਇਹ ਤਕੀਦ ਕੀਤੀ ਹੈ ਖਾਸ ਕਰਕੇ ਸਿੱਖ ਜਵਾਨੀ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ, ਨੌਜਵਾਨਾਂ ਨੂੰ, ਕਿ ਤੁਸੀਂ ਇਸ ਵੇਲੇ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣਾ ਹੈ। ਜੇ ਕੋਈ ਬੰਦਾ ਆ ਕੇ ਭੜਕਾਊ ਕੋਈ ਤਕਰੀਰ ਕਰਦਾ ਜਾਂ ਕੋਈ ਨਾਅਰੇਬਾਜ਼ੀ ਕਰਦਾ ਤਾਂ ਤੁਸੀਂ ਉਸ ਵੇਲੇ ਸੰਜਮ ਤੋਂ ਕੰਮ ਲੈਣਾ ਹੈ, ਲੋਕਾਂ ਨੂੰ ਦੱਸਣਾ ਹੈ, ਲੋਕਾਂ ਦੇ ਸਾਹਮਣੇ ਆਪਣੇ ਹਾਲਾਤ ਰੱਖਣੇ ਨੇ, ਤਾਂ ਜੋ ਕੌਮਾਂਤਰੀ ਪੱਧਰ ਤੇ ਇਹਨਾਂ ਦਰੜੇ ਹੋਏ ਹੱਕ ਹਕੂਕਾਂ ਦੇ ਬਾਰੇ ਵੱਧ ਤੋਂ ਵੱਧ ਜਿਹੜੀ ਚਰਚਾ ਉਹ ਹੋ ਸਕੇ। ਬਿਲਕੁਲ ਜੋਸ਼ ਦੇ ਨਾਲ ਹੋਸ਼ ਜਿਹੜਾ ਉਹ ਹੋਣਾ ਆ, ਤੇ ਤੁਹਾਨੂੰ ਥੋੜਾ ਜਿਹਾ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਪੈਣਾ ਆ ਜੀ, ਅਦਰਵਾਈਜ਼ ਫਿਰ ਪ੍ਰੋਪੋਗੰਡਾ ਤਾਂ ਉਹ ਕਰਦੇ ਆ, ਸੋ ਬੇਸਿਕਲੀ ਪਲੇਇੰਗ ਇਨ देयर ਹੈਂਡਸ। ਤੁਸੀਂ ਕੁਛ ਜਿਹੀ ਚੀਜ਼ ਜਿਹੜੀ ਉਹ ਕਰ ਦਿੰਦੇ ਆ ਤਾਂ ਫਿਰ ਉਹਦੇ ਨਾਲ ਉਹਨਾਂ ਨੂੰ ਫਿਰ ਬਹੁਤ ਵਧੀਆ ਮੌਕਾ ਜਿਹੜਾ ਇਸ ਚੀਜ਼ ਦੇ ਵਿੱਚ ਮਿਲ ਜਾਂਦਾ ਹੈ। ਨੋ ਡਾਊਟ ਜਦੋਂ ਸੰਘਰਸ਼ ਚੱਲਦੇ ਨੇ, ਜਦੋਂ ਕੁਝ ਹੁੰਦੇ ਨੇ, ਗਲਤੀਆਂ ਵੀ ਹੁੰਦੀਆਂ, ਹਾਂ ਬਿਲਕੁਲ ਗਲਤੀਆਂ ਹੋ ਜਾਂਦੀਆਂ ਨੇ, ਇਹ ਕੋਈ ਐਸੀ ਜਿਹੜੀ ਉਹ ਗੱਲ ਨਹੀਂ ਆ। ਪਰ ਇਹ ਆ ਵੀ ਜੇ ਫਿਰ ਵੀ ਆਪਾਂ ਸੰਜਮ ਦੇ ਨਾਲ ਚੱਲੀਏ, ਇਹ ਜਿਹੜਾ ਜੋਸ਼ ਆ, ਇਹ ਤਕਰੀਰਾਂ ਦੇ ਵਿੱਚ, ਆਪਣੇ ਭਾਸ਼ਣ ਦੇ ਵਿੱਚ, ਆਪਣੀਆਂ ਗੱਲਾਂ 'ਚ ਲੈ ਕੇ ਆਓ, ਦੱਸੋ ਸਾਰਿਆਂ ਨੂੰ, ਜਿਹੜਾ ਉਹ ਦੱਸੋ ਨਾਲ। ਇਹਦੇ ਵਿੱਚ ਹੁਣ ਐਡ ਜਿਹੜੀ ਉਹ ਚੀਜ਼ ਕਰੋ। ਹੁਣ ਦੱਸਿਆ ਜਾ ਰਿਹਾ ਵੀ ਆਈ ਥਿੰਕ ਮੰਗਲਵਾਰ ਨੂੰ ਜਿਹੜੀ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਹੈਗੀ ਆ, ਉਸ ਦੇ ਬਾਹਰ ਜਾ ਕੇ ਜੋ ਇਸ ਟਾਈਮ ਹਾਲਾਤ ਆ ਉਹਦੇ ਬਾਰੇ ਉੱਥੇ ਦੇ ਜਿਹੜੇ ਬੈਠੇ ਨੇ ਅਸੈਂਬਲੀ ਪਰਸਨ ਆ, ਜਿੱਦਾਂ ਕਹਿ ਲਓ ਵੀ MLA ਦੇ ਇਕੁਇਵਲੈਂਟ ਜਿਹੜੇ ਹੈਗੇ ਨੇ, ਵੀ ਉਹਨਾਂ ਨੂੰ ਇੱਕ ਮੈਮੋਰੈਂਡਮ ਦੇਣ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਮੰਗਲਵਾਰ ਨੂੰ ਸਟੇਟ ਕੈਪੀਟਲ ਦੇ ਉੱਤੇ, ਸੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਉੱਥੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਤਾਂ ਤੇ ਨਾਲ ਦੇ ਨਾਲ ਬੁੱਧਵਾਰ ਨੂੰ ਇੱਕ ਵਾਰੀ ਫੇਰ ਜਿਹੜੀ ਸੈਨ ਫਰਾਂਸਿਸਕੋ ਦੀ ਵਿੱਚ ਜਿਹੜੀ ਇੰਡੀਅਨ ਕੌਂਸੂਲੇਟ ਹੈਗੀ ਆ, ਉਸ ਦੇ ਸਾਹਮਣੇ ਜਿਹੜੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਉਸਦੀ ਰਿਹਾਈ ਨੂੰ ਲੈ ਕੇ ਉਹ ਇੱਕ ਰੋਸ ਮੁਜ਼ਾਹਰਾ ਜਿਹੜਾ ਆ ਉਹ ਹੋਊਗਾ। ਉੱਥੇ ਗੱਲ ਕੀਤੀ ਜਾਣੀ, ਉੱਥੇ 12 ਤੋਂ 2 ਵਜੇ ਤੱਕ ਜਿਹੜਾ ਉਹ ਸਮਾਂ ਰੱਖਿਆ ਗਿਆ ਹੈਗਾ। ਸੋ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਹੋਰ ਜਾਣੇ ਨੇ, ਕੱਲ ਵੀ ਜਦੋਂ ਆਪਾਂ ਉੱਥੇ ਗਏ ਸੀ ਉੱਥੇ ਕਾਲ ਜਿਹੜੀ ਉਹ ਦਿੱਤੀ ਗਈ ਸੀਗੀ। ਸੋ ਇਹ ਸਾਰੇ ਜਾਣੇ ਜਿਹੜੇ ਉਹ ਤੁਸੀਂ ਮੇਕ ਸ਼ੋਰ ਜਿਹੜੇ ਉਹ ਕਰ ਸਕਦੇ ਆ। ਪਰ ਇਹ ਆ ਵੀ ਕੁਛ ਕੁ ਜਾਣਿਆਂ ਦੇ ਕਰਕੇ ਫਿਰ ਪੂਰੇ ਸੰਘਰਸ਼ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਗੱਲ ਹੁੰਦੀ, ਕਿਉਂਕਿ ਫਿਰ ਉਹ ਸੰਘਰਸ਼ ਦਾ ਫੋਕਸ ਉਹ ਕਿਸੇ ਦੀ ਕੀਤੀ ਹੋਈ ਜਿਹੜੀ ਗਲਤੀ ਆ ਉਸ ਨੂੰ ਠੀਕ ਕਰਨ ਦੇ ਵਿੱਚ ਪਟੜੀ ਤੋਂ ਜਿਹੜੀ ਉਹ ਲੈ ਜਾਂਦੀ, ਜਿਹੜੀ ਗੱਲ ਕਰਨੀ ਆ ਉਹਦੀ ਥਾਂ ਤੇ ਦੂਜੀਆਂ ਗੱਲਾਂ ਕਰਨੀਆਂ ਪੈਂਦੀਆਂ। ਸੋ ਉਹਦੀ ਥਾਂ ਦੇ ਉੱਤੇ ਜਿਹੜੀ ਗੱਲ ਹੈਗੀ ਆ ਵੀ ਉੱਥੇ ਲੋਕਾਂ ਦੀਆਂ ਸਿਵਲ ਲਿਬਰਟੀਜ਼, ਲੋਕਾਂ ਦੇ ਜਿਹੜੇ ਹੱਕ ਹਕੂਕ ਆ, ਉਹਨਾਂ ਨੂੰ ਡਰ ਦੇ ਮਾਹੌਲ ਦੇ ਵਿੱਚ ਜਾਣ ਬੁੱਝ ਕੇ ਜਿਹੜਾ ਹੁਣ ਦੇਖੋ ਕੀ ਇਸ ਤੋਂ ਵਧੀਆ ਪ੍ਰੋਪੇਗੈਂਡਾ ਰਨ ਕਰਨ ਦਾ ਮੌਕਾ ਹੋਊਗਾ। ਦੁਨੀਆ ਦੀ ਸਾਰੀ ਐਕਸੈਸ ਇੰਟਰਨੈਟ ਦੇ ਨਾਲੋਂ ਰੋਕ ਦੋ, ਸੋਸ਼ਲ ਮੀਡੀਆ ਦੇ ਨਾਲੋਂ ਲੋਕਾਂ ਦੀ ਜਿਹੜੀ ਉਹ ਰੋਕ ਦੋ, ਤੇ ਫਿਰ ਆਪਣੇ ਟ੍ਰੋਲਸ ਨੂੰ ਜਿਹੜਾ ਉਹ ਆਪਣੀ ਆਰਮੀ ਨੂੰ ਜਿਹੜਾ ਉਹ ਛੱਡ ਦੋ, ਵੀ ਜੋ ਮਰਜ਼ੀ ਕਹਿਣਾ, ਜਿੱਦਾਂ ਦਾ ਬਿਰਤਾਂਤ ਸਿਰਜਣਾ ਸਿਰਜ ਦੋ। ਫਿਰ ਲੋਕਾਂ ਦੇ ਮਨਾਂ ਦੇ ਖਾਲੀ ਮੈਦਾਨ ਦੇ ਵਿੱਚ ਇੱਕ ਤਰਫਾ ਜਿਹੜੀ ਆ ਉਹ ਕਤਲੇਆਮ ਹੀ ਹੁੰਦਾ ਹੈ। ਤੇ ਇਹ ਜਿਹੜਾ ਆ ਵਿਚਾਰ ਦਾ ਕਤਲੇਆਮ ਕਰਨਾ, ਦੂਜੇ ਵਿਚਾਰਾਂ ਦਾ ਜਿਹੜੇ ਖਲਨਾਇਕ ਕਰਕੇ ਜਿਹੜਾ ਉਹ ਪੇਸ਼ ਕਰ ਦੋ। ਹੁਣ ਇੰਨੇ ਚਿਰ ਦਾ ਕੁਛ ਨਹੀਂ ਤੇ ਅਚਾਨਕ ਡੋਸੀਅਰ ਵੀ ਨਿਕਲ ਆਉਂਦਾ ਤੇ ਇੰਨਾ ਕੁਛ ਜਿਹੜਾ ਉਹ ਸਾਹਮਣੇ ਜਿਹੜਾ ਉਹ ਆ ਰਿਹਾ ਆ। ਸੋ ਇਹ ਜਾਣ ਬੁੱਝ ਕੇ ਦੂਜਿਆਂ ਨੂੰ ਨੱਪ ਕੇ, ਉੱਥੋਂ ਦੇ ਲੋਕਾਂ ਨੂੰ, ਉੱਥੋਂ ਦੇ ਰਿਪੋਰਟਰਸ ਦੀ ਜਿਹੜੀ ਆ ਉਹ ਆਵਾਜ਼ ਦੱਬ ਕੇ ਤੇ ਆਪਣਾ ਜਿਹੜਾ ਆ ਉਹਨਾਂ ਨੂੰ ਖੁੱਲਾ ਮੈਦਾਨ ਜਿਹੜਾ ਆ, ਖਾਲੀ ਮੈਦਾਨ ਉਹ ਦਿੱਤਾ ਹੋਇਆ ਆ। ਜਿੱਦਾਂ ਦਾ ਬਿਰਤਾਂਤ ਜਿਹੜਾ ਉਹ ਸਿਰਜਣਾ, ਪ੍ਰੋਪੇਗੈਂਡਾ ਸਿਰਜਣਾ, ਜੋ ਵੀ ਚਲਾਉਣਾ ਆ ਉਸ ਨੂੰ ਜਿਹੜਾ ਉਹ ਤੁਸੀਂ ਚਲਾਓ, ਖੁੱਲੀ ਛੁੱਟੀ ਆ, ਖੇਡੋ। ਜੀ ਬਿਲਕੁਲ। ਸੋ ਇਹਦੇ ਨਾਲ ਖਤਰਾ ਇੱਕ ਇਹ ਵੀ ਹੈ ਨਾ ਕਿ ਤੁਹਾਡੀ ਜਿਹੜੀ ਦੁਨੀਆ ਨੂੰ ਦੱਸਣ ਦੀ ਵਿਚਾਰ ਜਦੋਂ ਤੁਹਾਡਾ ਮਾਰਿਆ ਜਾਂਦਾ, ਅਸਲ ਦੇ ਵਿੱਚ ਉਹਦਾ ਨੁਕਸਾਨ ਇਹ ਨਹੀਂ ਹੁੰਦਾ ਕਿ ਤੁਹਾਡੀ ਪੱਖ ਨਹੀਂ ਰੱਖਿਆ ਹੈਗਾ, ਉਹਦਾ ਨੁਕਸਾਨ ਇਹ ਵੀ ਹੈ ਕਿ ਤੁਹਾਡਾ ਅੱਗੇ ਨੂੰ ਵੀ ਜਦੋਂ ਤੁਸੀਂ ਇਨ ਫਿਊਚਰ ਵੀ ਰੱਖਦੇ ਹੋ ਤਾਂ ਉਹਨਾਂ ਚੀਜ਼ਾਂ ਨੂੰ ਫਿਰ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ। ਵਿਚਾਰ ਮਾਰਨ ਦੀ ਗੱਲ ਹੀ, ਕਿਰਦਾਰ ਕੁਸ਼ੀ ਦੀ ਗੱਲ ਹੀ, ਸਿੱਖੀ ਕਿਰਦਾਰ ਦੀ ਗੱਲ ਹੀ ਆਪਾਂ ਦੇਖਿਆ ਨਾ ਕਿ ਜਦੋਂ 80 ਦੇ ਦਹਾਕੇ ਦੇ ਵਿੱਚ, 90 ਦੇ ਦਹਾਕੇ ਦੇ ਵਿੱਚ ਸਿੱਖ ਨੌਜਵਾਨਾਂ ਬਾਰੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਪਤਾ ਨਹੀਂ ਦੇਸ਼ ਨੂੰ ਕਿੱਡਾ ਖਤਰਾ ਹੁੰਦਾ। ਅੱਜ ਤੋਂ 40-50 ਸਾਲ ਪਿੱਛੇ ਚੱਲ ਜਾਓ ਆਪਾਂ, ਤਾਂ ਅੱਜ ਕੀ ਹੈ, ਅੱਜ ਸਾਈਕੀ ਦੇ ਵਿੱਚ ਇੱਕ ਗੱਲ ਲੁਕੀ ਵੀ ਹੈ। ਜਦੋਂ ਵੀ ਕਿਤੇ ਸਿੱਖ ਸੰਘਰਸ਼ ਦੀ ਗੱਲ ਆਉਂਦੀ ਹੈ, ਜਦੋਂ ਵੀ ਕਿਤੇ ਸਿੱਖਾਂ ਨੇ ਆਪਣੀ ਮੰਗ ਰੱਖਣੀ ਹੁੰਦੀ ਹੈ, ਆਪਣੀ ਮੰਗ ਮਨਵਾਉਣੀ ਹੁੰਦੀ ਹੈ,
ਭਾਵੇਂ 200 ਬੰਦਾ ਵੀ ਇਕੱਠਾ ਹੋਣ, ਪਰ ਜਦੋਂ ਇਹ ਗੱਲ ਹਿੰਦੀ ਮੀਡੀਆ 'ਚ ਜਾਂਦੀ ਹੈ, ਜਦੋਂ ਇਹ ਗੱਲ ਕੌਮੀ ਮੀਡੀਆ 'ਚ ਜਾਂਦੀ ਹੈ, ਤਾਂ ਉਹ ਸਿੱਖ ਦੇ ਕਿਰਦਾਰ ਨੂੰ ਕਿਵੇਂ ਲੈਂਦੇ ਨੇ। ਅੱਜ ਵੀ ਉਹ ਇੱਕ ਸਾਈਕੀ ਦੇ ਵਿੱਚ ਉਹ ਗੱਲ ਉਹਨਾਂ ਦੇ ਟ੍ਰਿਗਰ ਕਰ ਜਾਂਦੀ ਹੈ ਕਿ ਬਈ ਇਹ ਤਾਂ ਏਦਾਂ ਹੀ ਕਰਦੇ ਆ, ਇਹਨਾਂ ਦਾ ਤਾਂ ਇਹੀ ਜਿਹੜਾ ਹਾਲ ਆ ਉਹ ਰਹਿਣਾ। ਸੋ ਇਹ ਜਿਹੜੀ ਹੁਣ ਦੋ ਧਿਰੀ ਲੜਾਈ ਹੈ, ਇੱਕ ਪਾਸੇ ਤੁਸੀਂ ਆਪਣੀ ਪੱਖ ਰੱਖਣਾ ਵਾ ਦੁਨੀਆ ਦੇ ਸਾਹਮਣੇ ਵਿਚਾਰ ਦੇ ਨਾਲ ਰੱਖਣਾ ਹੀ ਨਹੀਂ, ਬਲਕਿ ਦੂਜੇ ਨੂੰ ਕਾਊਂਟਰ ਕਰਨਾ ਹੈ, ਜਿਵੇਂ ਟਰੈਕਟਰ ਟੂ ਟਵਿੱਟਰ ਵਾਲੇ ਕਿਸਾਨੀ ਅੰਦੋਲਨ ਦੇ ਵਿੱਚ ਕਰਦੇ ਰਹੇ ਆ, ਜਿਵੇਂ ਫੇਸਬੁੱਕ ਉੱਤੇ ਪੋਸਟਾਂ ਪੈਂਦੀਆਂ ਰਹੀਆਂ ਧੜਾ ਧੜ, ਟਵਿੱਟਰ ਤੇ ਟ੍ਰੈਂਡ ਹੁੰਦੇ ਰਹੇ, ਤਾਂ ਉਹ ਬਿਲਕੁਲ ਇਸੇ ਤਰ੍ਹਾਂ ਦੀ ਚੀਜ਼ ਆ। ਬਹੁਤ ਸਾਰੇ ਲੋਕ ਉਹ ਨਾ ਤਾਂ ਹਮਾਇਤੀ ਨੇ ਅੰਮ੍ਰਿਤਪਾਲ ਸਿੰਘ ਦੇ, ਨਾ ਉਹਦੇ ਵਿਰੋਧੀ ਨੇ, ਪਰ ਕਿਉਂਕਿ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਫਿਰ ਉਹ ਬੈਕਫੁੱਟ ਤੇ ਹੋ ਜਾਂਦੇ ਆ। ਕਿੱਥੇ ਤੁਹਾਨੂੰ ਉਹਨਾਂ ਦੀ ਹਮਾਇਤ ਹਾਸਲ ਹੋਣੀ ਹੁੰਦੀ ਹੈ, ਕਿੱਥੇ ਠੀਕ ਆ ਹਰ ਇੱਕ ਬੰਦਾ ਪ੍ਰੋਟੈਸਟ 'ਚ ਨਹੀਂ ਜਾ ਸਕਦਾ ਹੁੰਦਾ, ਕੋਈ ਬੰਦਾ ਸੋਸ਼ਲ ਮੀਡੀਆ ਤੇ ਗੱਲ ਚੱਕਦਾ, ਕੋਈ ਸੰਘਰਸ਼ਾਂ ਨੂੰ ਫਾਈਨੈਂਸ਼ੀਅਲੀ ਰੂਪ ਦੇ ਵਿੱਚ ਮਦਦ ਕਰਦਾ, ਕੋਈ ਇਹਨਾਂ ਨੂੰ ਹੋਰ ਤਰੀਕਿਆਂ ਨਾਲ ਆਪਣਾ ਜਿਹੜਾ ਬਣਦੀ ਭੂਮਿਕਾ ਉਹ ਅਦਾ ਕਰਦਾ। ਪਰ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਕਿਤੇ ਹਿੰਸਾਤਮਕ ਚੀਜ਼ਾਂ ਵਾਪਰ ਜਾਂਦੀਆਂ ਤਾਂ ਜਿਹੜੇ ਲੋਕ ਪਹਿਲਾਂ ਹੀ ਸ਼ਸ਼ੋਪੰਜ ਦੇ ਵਿੱਚ ਹੁੰਦੇ ਆ ਕਿ ਮੈਂ ਇਸ ਗੱਲ ਤੇ ਕੀ ਪੱਖ ਰੱਖਾਂ, ਤਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਆਪਣੇ ਆਪ ਨੂੰ ਬੈਕਫੁੱਟ ਤੇ ਕਰਨ ਦਾ। ਜੀ ਬਿਲਕੁਲ। ਬਾਕੀ ਜਿੱਦਾਂ ਆਪਾਂ ਦੱਸਿਆ ਵੀ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਰੋਕ ਕੇ ਦੂਜਿਆਂ ਨੂੰ ਖੁੱਲੇ ਖੇਡਣ ਦਾ ਮੌਕਾ ਦੇ ਦਿੱਤਾ ਹੁੰਦਾ ਤੇ ਫਿਰ ਬਾਕੀ ਵੱਖ-ਵੱਖ ਖਾਤੇ ਇਲੈਕਟਿਡ ਐਮਪੀਜ਼, ਉਹਨਾਂ ਇਲੈਕਟਿਡ ਐਮਪੀਜ਼ ਦੀ ਤੁਸੀਂ ਇੱਥੇ ਆਵਾਜ਼ ਬੰਦ ਕਰ ਰਹੇ ਆ ਜਾਂ ਪਾਰਲੀਮੈਂਟ 'ਚ ਕਰ ਰਹੇ ਆ, ਫਿਰ ਗੱਲ ਤੋਂ ਕੋਈ ਫਿਰ ਉਹ ਚੁਣੇ ਹੋਏ ਦਾ ਨੁਮਾਇੰਦਿਆਂ ਦਾ ਫਾਇਦਾ ਕੀ। ਅੰਮ੍ਰਿਤਪਾਲ ਸਿੰਘ ਨੇ ਇੱਕ ਇਹ ਵੀ ਗੱਲ ਆਖੀ ਸੀ ਵੀ ਜੇ 13 ਦੇ ਤੇਰੇ ਤੁਸੀਂ ਇੱਥੇ ਕਰ ਵੀ ਦਓਗੇ ਉਹਨਾਂ ਦਾ ਫਾਇਦਾ ਕੀ। ਹੁਣ ਰਾਹੁਲ ਗਾਂਧੀ ਮਾੜਾ ਜਿਹਾ ਬਾਹਰ ਬੋਲ ਕੇ ਆਇਆ, ਉਹਨੂੰ ਬੋਲਣ ਦੇਣ ਦੇ ਕਿਤੇ ਨਹੀਂ ਨਾ ਬੋਲਣ ਦੇ। ਸੋ 13 ਦੇ 13 ਜਿਹੜਾ ਉਹ ਜਿਹੜੇ ਕਈਆਂ ਨੂੰ ਲੱਗਦਾ ਨਾ ਵੀ ਉੱਥੇ ਵੀ ਬਹੁਤ ਇਕੱਠੇ ਮਿਲ ਜੁਲ ਕੇ ਤੁਹਾਨੂੰ ਜਿਹੜਾ ਉਹਨਾਂ ਨੇ ਉਹ ਰੱਖਣਾ ਆ। ਹੁਣ ਵਿੱਚ ਇਹ ਹੁਣ ਉਹਨਾਂ ਦਾ ਪ੍ਰੋਪੇਗੈਂਡਾ ਤੇ ਇੱਕ ਆਦਾ ਹੀ ਆ ਵੀ ਹਿੰਦੂਆਂ ਦੀ ਸ਼ਾਖਾ ਹੈ, ਜਿਹੜੇ ਸਿੱਖ ਨੇ, ਉਹ ਤਾਂ ਚੱਲੀ ਜਾਂਦਾ। ਹੁਣ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਵੇਦਾਂ ਪੁਰਾਣਾਂ ਦੀ ਜਿਹੜੀ ਆ ਉਹ ਬਾਣੀ ਸ਼ਾਮਲ। ਹੁਣ ਕਿੱਥੇ ਤੱਕ ਜਿਹੜਾ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਉਹ ਕਰਨੀਆਂ ਅਸਿਮੀਲੇਟ ਕਰਨ ਦੇ ਲਈ, ਉਹ ਇਹ ਗੱਲਾਂ ਅੰਮ੍ਰਿਤਪਾਲ ਕਹਿੰਦਾ ਰਿਹਾ ਵੀ ਅਸਿਮੀਲੇਸ਼ਨ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ ਤੇ ਉਹ ਚੀਜ਼ਾਂ ਆ। ਤੇ ਹੁਣ ਜਿਹੜੇ ਉਹ ਕਹਿੰਦੇ ਵੀ ਇਹ ਡਰੱਗ ਤਾਂ ਆਪ ਕਰਦੇ ਆ, ਡਰੱਗ ਪੈਡਲਰ ਇਹਨਾਂ ਨੂੰ ਬਣਾ ਕੇ ਪੇਸ਼ ਕਰਤਾ ਵੀ ਇਹਨਾਂ ਨੇ ਇਹ ਤਾਂ ਆਤਮਘਾਤੀ ਜਿਹੜੇ ਬੰਬ ਜਿਹੜੇ ਦੱਸਦੇ ਆ ਉਹ ਤਿਆਰ ਕਰ ਰਹੇ ਆ, ਇਹ ਹਥਿਆਰ ਜਿਹੜੇ ਜਿਹੜੇ ਉਹ ਇਕੱਠੇ ਕਰੀ ਜਾ ਰਹੇ। ਸੋ ਇਹ ਕਿੱਦਾਂ ਉਸ ਟਾਈਮ ਦੇ ਉੱਤੇ ਵੀ ਏਦਾਂ ਹੀ ਜਿਹੜਾ ਆ ਉਹਨਾਂ ਨੇ ਬਰਤਾਂਤ ਜਿਹੜਾ ਸਿਰਜਣ ਦੀ ਕੋਸ਼ਿਸ਼ ਕੀਤੀ, ਜੇ ਨਸ਼ਾ ਫੜਿਆ ਗਿਆ, ਸ਼ਰਾਬ ਫੜੀ ਗਈ, ਏਦਾਂ ਦਾ ਜਿਹੜਾ ਹੋਇਆ, ਹਥਿਆਰ ਜਿਹੜਾ ਹਥਿਆਰਾਂ ਨਾਲ ਲੜੇ ਤੇ ਹਥਿਆਰ ਤਾਂ ਫੜੇ ਹੀ ਜਾਣੇ ਆ। ਹੁਣ ਕਿਸੇ ਦੇ ਕੋਲ ਪ੍ਰਵੀਨ ਵੀ ਲਾਇਸੈਂਸੀ ਅਸਲਾ ਆ, ਕਹਿੰਦੇ ਜੀ ਉਸ ਤੋਂ ਰੌਂਦ ਫੜੇ ਗਏ ਤੇ ਉਹ ਥੁੱਕ ਨਾ ਚਲਾਉਣੀ ਉਹਦੇ, ਬਿਲਕੁਲ ਉਹਨੇ ਪਟਾਕੇ ਵਾਲੀ ਪਾਉਣੀ ਉਹਦੇ ਵਿੱਚ, ਉਹਨੇ ਖੋਖਾ ਰੱਖ ਕੇ ਕੀ ਕਰਨਾ। ਇਹ ਤਾਂ ਆਪ ਸਮਝਣ ਵਾਲੀ ਗੱਲ, ਇਹ ਤਾਂ ਲਾਇਸੈਂਸੀ ਜਿਹੜਾ ਅਸਲਾ ਫੜ ਕੇ ਉਹ ਪੇਸ਼ ਕਰਨਾ, ਇਹ ਤਾਂ ਬਹੁਤ ਹੀ ਬੜੀ ਗੱਲ ਹਾਸੋ ਹੀ ਨਹੀਂ ਹੈ। ਲਾਇਸੈਂਸ ਕਿਹੜੇ ਮੁਲਕ ਦਾ? ਕਹਿੰਦੇ ਜੀ ਵਾਕੀ ਟਾਕੀ ਆ ਉਹਨਾਂ ਦੇ ਕੋਲ ਤੇ ਵਾਕੀ ਟਾਕੀ ਜਦੋਂ ਕਾਫਲਾ ਜਾਂਦਾ ਆ ਕਿ ਪੁਲਿਸ ਵਾਲੇ ਆਪਸ ਚ ਗੱਲ ਨਹੀਂ ਕਰਦੇ। ਹੁਣ ਜਦੋਂ ਇੰਨੇ ਜਾਣੇ ਜਾ ਰਹੇ ਇੱਕ ਦੂਜੇ ਨੂੰ ਫੋਨ ਹੀ ਥੋੜੀ ਕਰਦੇ ਰਹਿਣਗੇ, ਤੇ ਉਹ ਸਿੰਪਲ ਆ ਵੀ ਉਹ ਇੱਕ ਨੱਪਿਆ ਤੇ ਮਾਈਕ ਦੇ ਨਾਲ ਗੱਲ ਕਰ ਲਈ, ਕਨੈਕਟੀਵਿਟੀ ਦਾ ਇੱਕ ਸਾਧਨ ਆ ਤੇ ਉਹਦੇ ਨਾਲ ਕੀ ਹੋ ਜਾਣਾ। ਬਸ ਐਵੇਂ ਵੀ ਇਦਾਂ ਦਾ ਇੱਕ ਉੱਥੇ ਪੱਤਰਕਾਰ ਪੁੱਛਣ ਲੱਗਾ ਹੋਇਆ ਸੀਗਾ, ਅੱਛਾ ਜੀ ਕਹਿੰਦੇ ਜੀ ਪਤਾ ਲੱਗਾ ਅਸਲੇ ਦੇ ਨਾਲ ਨਸ਼ਾ ਫੜਿਆ ਗਿਆ। ਕੋਈ ਏਦਾਂ ਦੀ ਗੱਲ ਨਹੀਂ ਸੀ, ਧੱਕੇ ਦੇ ਨਾਲ ਜਿਹੜੇ ਉਹਨਾਂ ਦੇ ਮੂੰਹ ਚ ਪਾਉਣੀ ਜਿਹੜੀ ਉਹਨਾਂ ਨੇ ਹੁੰਦੀ ਆ। ਸੋ ਉੱਥੇ ਦਾ ਜਿਹੜਾ ਮੀਡੀਆ ਉਹ ਸਾਰਾ ਕੁਝ ਜੋ ਨੈਸ਼ਨਲ ਮੀਡੀਆ ਨੇ ਰੋਲ ਅਦਾ ਕੀਤਾ ਸੀ ਫਾਰਮਰ ਪ੍ਰੋਟੈਸਟ ਚ, ਉਹ ਇਸ ਟਾਈਮ ਪੰਜਾਬੀ ਦਾ ਜਿਹੜਾ ਮੋਸਟਲੀ ਉੱਥੇ ਦਾ ਮੀਡੀਆ ਉਹ ਰੋਲ ਅਦਾ ਕਰ ਰਿਹਾ। ਹਾਂਜੀ, ਸੋ ਬਿਲਕੁਲ ਵੱਡੇ ਵੱਡੇ ਜਿਹੜੇ ਲੋਕ ਆਪਣੇ ਆਪ ਨੂੰ ਹੱਕ ਹਕੂਕਾਂ ਦਾ ਅਲੰਬਰਦਾਰ ਕਹਿੰਦੇ ਸੀ, ਉਹ ਵੀ ਅੱਜ ਕੱਲ ਬੋਲ। ਹੁਣ ਉਹਨਾਂ ਨੇ ਜਿਹੜੀ ਗਲਤੀ ਹੋਈ ਆ ਕਿਸੇ ਕੋ ਕੋਈ ਭਾਵਨਾ ਚ ਬਹਿ ਕੇ ਕਿਸੇ ਨੇ ਐਕਸ਼ਨ ਕਰਤਾ ਜੋ ਹੋ ਗਿਆ, ਉਹਨਾਂ ਨੇ ਚੱਕ ਲੈਣੀ, ਉਹਨਾਂ ਨੇ ਉਹ ਚੱਕ ਲੈਣੀ ਆ। ਇੱਥੇ ਜੀ ਹਮਲਾ ਹੋ ਗਿਆ, ਇੱਥੇ ਜੀ ਇਦਾਂ ਕਰਤਾ, ਹਾਈ ਕਮਿਸ਼ਨ ਨੂੰ ਉਹਨਾਂ ਨੇ ਸੱਦ ਲਿਆ ਆ, ਕਮਿਸ਼ਨਰ ਨੂੰ ਜਿਹੜਾ ਉੱਥੇ ਜਿਹੜਾ ਹੈਗਾ ਆ ਯੂਕੇ ਵਾਲਾ ਤਲਬ ਜਿਹੜਾ ਉਹ ਕਰ ਲਿਆ ਸੀਗਾ। ਇਹ ਚੀਜ਼ਾਂ ਤੋਂ ਗੁਰੇਜ਼ ਕਰਨਾ ਜਦੋਂ ਤੁਸੀਂ ਸੰਘਰਸ਼ ਕਰ ਰਹੇ ਆ, ਜਦੋਂ ਤੁਸੀਂ ਉਹ ਕਰ ਰਹੇ ਆ, ਜਦੋਂ ਉਹਨਾਂ ਨੇ ਫਿਰ ਤੁਹਾਡੀ ਤੁਲਨਾ ਕਿਸੇ ਹੋਰ ਦੇ ਨਾਲ ਕਰਨ ਲੱਗੇ ਨਾ ਵੀ ਇਹ ਤਾਂ ਜੀ ਜਾਣਬੁੱਝ ਕੇ ਹਿੰਸਾ ਕਰਦੇ ਆ, ਇਹ ਤਾਂ ਜੀ ਅੱਗਾਂ ਲਾਉਂਦੇ ਆ, ਇਹ ਤਾਂ ਜੀ ਤੋੜ ਭੰਨ ਜਿਹੜੀ ਉਹ ਕਰਦੇ ਆ, ਜਿਹੜੇ ਲੋਕ ਅੱਧੇ ਥੋੜੇ ਜਿਹੇ ਲਾਈਨ ਦੇ ਉੱਤੇ ਹੁੰਦੇ ਉਹਨਾਂ ਨੂੰ ਤੁਸੀਂ ਪਿੱਛੇ ਹੋ ਜਾਂਦੇ ਆ। ਸੋ ਇਹ ਸਾਰਿਆਂ ਨੂੰ ਜਿਹੜੇ ਵੀ ਜਾ ਰਹੇ, ਕਿਸੇ ਨੇ ਸਿਖਾਉਣਾ ਨਹੀਂ ਹੁੰਦਾ ਇਹ ਗੱਲ,
ਇਹ ਆਪਣੀ ਗੱਲ ਆ ਤੇ ਇਹ ਵੀ ਨਾਲ ਦੇਖਣੀ, ਸੌਰੀ ਪ੍ਰਵੀਨ, ਇਹ ਵੀ ਨਾਲ ਦੇਖਣੀ ਆ ਵੀ ਜਿਹੜੇ ਸ਼ੈਤਾਨ ਇਹ ਚੀਜ਼ ਦੇ ਵਿੱਚ ਬਾੜੇ ਜਾਂਦੇ ਆ ਬਿਲਕੁਲ, ਉਹਨਾਂ ਤੋਂ ਵੀ ਤੁਸੀਂ ਬਚਾ ਰੱਖਣਾ ਵੀ ਤੁਹਾਡੇ ਸੰਘਰਸ਼ ਨੂੰ ਢਾਲ ਲਾਉਣ ਦੇ ਲਈ ਫਾਰਮਰ ਪ੍ਰੋਟੈਸਟ ਥੋੜਾ ਇਦਾਂ ਦਾ ਕੀਤਾ, ਸ਼ਰਾਬੀ ਘੱਲੇ, ਨਸ਼ੇ ਵਾਲੇ ਜਿਹੜੇ ਉਹ ਘੱਲੇ ਕਿੱਦਾਂ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਸੋ ਇਹ ਚੀਜ਼ ਇਹ ਚ ਹੁੰਦੀ ਆ। ਉਹ ਜਿਹੜੇ ਫਾਰਮਰ ਪ੍ਰੋਟੈਸਟ ਦੇ ਹੱਕ ਵਾਲੇ ਤੇ ਇਸ ਦੇ ਉਲਟ ਵਾਲੇ ਆ ਨਾ, ਉਹ ਸੋਚਦੇ ਆ ਵੀ ਉਹਦੇ ਵਿੱਚ ਤਾਂ ਉਹ ਜਾਣਬੁੱਝ ਕੇ ਪ੍ਰੋਪੇਗੈਂਡੇ ਦੇ ਤਹਿਤ ਬਦਨਾਮ ਕਰ ਰਹੇ ਆ, ਇਹ ਚ ਨਹੀਂ ਇਹ ਸੱਚ ਆ। ਇਹ ਕਿੱਦਾਂ ਦੀ ਸੋਚ ਹੋਈ ਵੀ ਜੇ ਉਸ ਨੂੰ ਬਦਨਾਮ ਕਰ ਸਕਦੇ ਤੇ ਇਹਨੂੰ ਨਹੀਂ ਬਦਨਾਮ ਕਰ ਸਕਦੇ। ਇਹ ਕਿੱਡੀ ਜਿਹੜੀ ਗੱਲ ਤਾਂ ਉਹੀ ਹੈ। ਪੰਜਾਬ ਪੁਲਿਸ ਦੀ ਹੱਕ ਦੀ ਤੁਸੀਂ ਗੱਲ ਕਰਦੇ ਆ ਜਾਂ ਉਹਨਾਂ ਦੀ ਗੱਲ ਦੀ ਸੱਚੀ ਹੈ ਜਾਂ ਝੂਠੀ ਹੈ ਉਹਦੀ ਗੱਲ ਕਰਦੇ ਆ, ਉਹਦਾ ਪਿਛਲਾ ਇਤਿਹਾਸ ਤਾਂ ਮਾੜਾ ਜਿਹਾ ਦੇਖ ਲਓ ਵੀ ਏਡੇ ਕਿਹੜੇ ਇਹ ਦੁੱਧ ਧੋਤੇ ਆ ਸ਼ੁਰੂ ਤੋਂ ਹੀ, ਵੀ ਜਿਨ੍ਹਾਂ ਨੇ ਅੱਜ ਤੱਕ ਕਦੀ ਝੂਠ ਨਾ ਬੋਲਿਆ ਹੋਊਗਾ ਤੇ ਜਾਂ ਇਹਨਾਂ ਨੇ ਇਦਾਂ ਦਾ ਕੰਮ ਨਾ ਕੀਤਾ। ਜੀ ਬਿਲਕੁਲ। ਤੁਸੀਂ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਸੀ, ਮੈਂ ਉਹ ਗੱਲ ਤੁਹਾਨੂੰ ਇੱਕ ਪੰਜਾਬੀ ਦੇ ਵਿੱਚ ਨਾ ਖਾਣਾ ਕਈ ਵਾਰੀ ਨਾ ਹੱਥਾਂ ਨੇ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਇਹ ਜਿਵੇਂ ਆਪਾਂ 40-50 ਵਰਿਆਂ ਦਾ ਪਿੱਛੇ 4-5 ਦਹਾਕਿਆਂ ਦਾ ਜ਼ਿਕਰ ਕਰਕੇ ਹਟਿਆ, ਉਦੋਂ ਕਾਂਗਰਸ ਨੇ ਹੱਥਾਂ ਨਾਲ ਦਿੱਤੀਆਂ ਸੀ ਗੰਢਾਂ। ਇਸੇ ਤਰ੍ਹਾਂ ਹੀ ਸੌਫਟ ਹਿੰਦੂ ਤਵਾ ਉਹਨੂੰ ਬਲ ਮਿਲ ਦਿੱਤਾ ਸੀਗਾ ਕਿ ਮਿਨੋਰਟੀ ਨੂੰ ਦਬਾ ਲਓ, ਕਾਰਵਾਈ ਕਰ ਦਿਓ। ਫਿਰ ਆਪਾਂ ਦੇਖਿਆ ਕਿ ਉਹ ਕਤਲੇਆਮ ਹੁੰਦਾ, ਫਿਰ 2000 ਦੇ ਵਿੱਚ ਗੋਧਰਾ ਵਾਪਰ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਮਿਨੋਰਟੀ ਦਾ ਕੀ ਹਾਲ ਅੱਜ ਆਪਾਂ ਦੇਖਦੇ ਹਾਂ। ਤੁਹਾਨੂੰ ਮੈਂ ਲੰਘੇ ਦਿਨਾਂ ਦੀ ਇੱਕ ਮਿਸਾਲ ਦੇ ਦਿੰਦਾ ਵਾਂ। ਗਣੇਸ਼ ਕੁਝ ਕਾਲਰ ਆਪਣੇ ਨਾਲ ਜੁੜੇ ਹੋਏ ਉਹਨਾਂ ਦੀ ਗੱਲ ਸ਼ਾਮਲ ਕਰਦੇ ਜੀ। ਬਿਲਕੁਲ, ਤੇ ਫਿਰ ਆਪਾਂ ਚਰਚਾ ਨੂੰ ਅੱਗੇ ਤੋਰਦੇ ਹਾਂ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸ ਅਕਾਲ ਪੁਰਖ ਦਾ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਆ, ਜਿਹੜੇ ਕਿ ਪੰਜਾਬੀ ਰੇਡੀਓ ਨੂੰ ਸਮਰੱਥਾ ਦਿੰਦੇ ਆ ਤੇ ਸਹੀ ਦੇ ਵੇਲੇ ਇਹ ਆਪਣਾ ਪ੍ਰਚਾਰ ਕਰਦੇ ਆ, ਜੋ ਕਿ ਸੇਵਾ ਕਰਦੇ ਆ। ਤੇ ਮੀਡੀਆ ਹੈ ਵੀ ਆਪਣਾ ਸਾਰਿਆਂ ਦਾ, ਤੇ ਉਹਦੇ ਵਿੱਚ ਸਾਨੂੰ ਇਹ ਮੌਕੇ ਸਿਰ ਬਿਲਕੁਲ ਜੋ ਵਾਪਰਦਾ ਆ ਉਹ ਕਰਦੇ ਆ ਤੇ ਸਾਰਿਆਂ ਨੂੰ ਵਾਰੀ-ਵਾਰੀ ਸੱਦ ਕੇ ਉਹਨਾਂ ਦੀ ਓਪੀਨੀਅਨ ਲੈਂਦੇ ਆ। ਤੇ ਪ੍ਰਵੀਨ ਜੀ, ਆਪ ਜੀ ਦਾ ਸਵਾਗਤ ਆ ਜਿਸ ਦਿਨ ਦੇ ਤੁਸੀਂ ਆਏ ਆ, ਕਿਉਂਕਿ ਤੁਸੀਂ ਹੋਰ ਜਿਸ ਤਰ੍ਹਾਂ ਮੈਨੂੰ ਉਹ ਸ਼ਕਲਾਂ ਯਾਦ ਆ ਜਾਂਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ, ਕਿ ਇਹਦੇ ਵਿੱਚ ਹਿੰਦੂ ਵੀਰ, ਸਿੱਖ ਵੀਰ, ਮੁਸਲਮਾਨ ਵੀਰ, ਜਿਸ ਤਰ੍ਹਾਂ ਸਾਡੇ ਲਹਿੰਦੇ ਪੰਜਾਬ ਵਾਲੇ ਹੈਗੇ ਆ, ਸਾਰੇ ਜਾਣੇ ਇਕੱਠੇ ਰਲ ਕੇ ਤੁਸੀਂ ਸੇਵਾ ਕਰ ਰਹੇ ਆ। ਆਪ ਜੀ ਨੇ ਬਹੁਤ ਸੋਹਣਾ ਸਮਝਾ ਦਿੱਤਾ ਆ। ਜੇ ਕੋਈ ਵੀ ਘਟਨਾ ਵਾਪਰੇ ਉਹਨੂੰ ਤੁਸੀਂ ਨਾ ਏ ਤੋਂ ਲੈ ਕੇ ਜ਼ੀ ਤਾਈਂ ਲੈ ਕੇ ਜਾਂਦੇ ਆ ਤੇ ਦੱਸਦੇ ਆ ਕਿ ਇਸ ਵੇਲੇ ਆਪਾਂ ਨੂੰ ਆਹ ਕਰਨਾ ਚਾਹੀਦਾ ਆ। ਸਾਨੂੰ ਜਿਸ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਆ, ਉਹਨਾਂ ਨੂੰ ਹਰ ਹਾਲਤ, ਹਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਵੀ ਸਾਡੇ ਕੋਲ ਅਪਲਾਈ ਹੋਵੇ, ਸਾਨੂੰ ਇਹ ਜਿਹੜੀ ਘਟਨਾ ਵਾਪਰੀ ਆ ਨਾ, ਇਹਨੂੰ ਰੋਸ਼ਨਾਈ ਕਰਕੇ ਉਹਨਾਂ ਤੱਕ ਪਹੁੰਚਾਉਣਾ ਚਾਹੀਦਾ ਆ। ਜੋ ਤੁਸੀਂ ਪਹੁੰਚਾ ਰਹੇ ਆ ਇਹਦੇ 'ਚ ਕੋਈ ਵੀ ਸ਼ੱਕ ਨਹੀਂ ਗੀ। ਬਾਕੀ ਕਰਨਵੀਰ ਸਿੰਘ ਜੀ ਉਸ ਬਾਰੇ, ਅੰਮ੍ਰਿਤਪਾਲ ਸਿੰਘ ਉਹਨਾਂ ਬਾਰੇ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਜਾਣਦੇ ਆ। ਇਹ ਵੀ ਬੜੀ ਬਖਸ਼ਿਸ਼ ਆ ਅਕਾਲ ਪੁਰਖ ਦੀ ਕਿ ਉਸ ਇਲਾਕੇ ਨੂੰ, ਉਹਨਾਂ ਪਿੰਡਾਂ ਨੂੰ, ਇਹ ਉੱਥੋਂ ਦਾ ਬਚਪਨ ਆ। ਉਹ ਜੋ ਕਰ ਰਹੇ ਆ ਇਹ ਕੁਦਰਤ ਦਾ ਹੀ ਅਸੂਲ ਕਹਿ ਲਓ ਜਾਂ ਅਕਾਲ ਪੁਰਖ ਦੀ ਖੇਡ ਕਹਿ ਲਓ। ਇਹ ਡਰਾਮਾ ਆ ਜੋ ਸੰਸਾਰ ਆ, ਉਹਦੇ ਵਿੱਚ ਇੱਕ ਵਿਲਨ ਆ, ਇੱਕ ਹੀਰੋ ਆ, ਇਸੇ ਤਰ੍ਹਾਂ ਰਚਨਾ ਰਚੀ ਆ ਉਹਦੀ। ਇਹ ਹੁਣ ਇਹਨਾਂ ਦਾ ਜ਼ੋਰ ਲੱਗਾ ਆ ਸਾਰਾ, ਇਹ ਲੱਗਾ ਨਹੀਂ ਰਹਿਣਾ ਆ। ਇਹਨਾਂ ਨੇ ਆਪਣੇ ਆਪ ਹੀ ਕਿਸੇ ਦਿਨ ਥੱਲੇ ਨਿਭ ਜਾਣਾ ਆ। ਪਰ ਕਦੋਂ ਨਿਭਣਾ ਆ, ਉਹ ਸਾਡੇ ਸਰੋਤਿਆਂ ਦੀ, ਜਿਹੜੇ ਕਿ ਅਸੀਂ ਆ, ਮੈਂ ਉਹਨਾਂ ਵਿੱਚੋਂ ਆਉਣਾ ਆ। ਸਾਡਾ ਕੀ ਯੋਗਦਾਨ ਆ? ਜੇ ਅਸੀਂ ਸਿੱਖ ਆ ਤੇ ਸਾਨੂੰ ਸਿੱਖਾਂ ਵਾਲੇ ਕੰਮ ਕਰਨੇ ਪੈਣੇ ਆ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ, ਬਹੁਤ ਧੰਨਵਾਦ। ਮੈਂ ਦੇਖ ਰਿਹਾ ਸੀ ਪ੍ਰਵੀਨ, ਜਿਹੜੇ ਟਰੋਲਸ ਆ, ਚਲੋ ਉਹਨਾਂ ਦਾ ਧਿਆਨ ਨਹੀਂ ਦੇਣਾ ਚਾਹੀਦਾ, ਪਰ ਇਹ ਇਦਾਂ ਪ੍ਰੋਪੇਗੈਂਡਾ ਸਿਰਜ ਹੋ ਜਾਂਦਾ। ਕਹਿੰਦੇ ਜੀ ਜਿਹੜੇ ਇੱਥੇ ਰਹਿ ਰਹੇ ਆ, ਇਹਨਾਂ ਦੇ ਕਈਆਂ ਦੇ OCI ਕਾਰਡ ਹੋਣਗੇ, ਕਈਆਂ ਦੇ ਵੀਜ਼ੇ ਹੋਣਗੇ, ਕਹਿੰਦੇ ਜੀ ਰੱਦ ਕਰੋ, ਪ੍ਰਾਪਰਟੀਆਂ ਪਿੱਛੇ ਜ਼ਬਤ ਕਰੋ ਤੇ ਘਰਾਂ ਦੇ ਬਲਡੋਜ਼ਰ ਚਲਾਓ। ਇਹ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਆਖ ਰਹੇ ਆ, ਇਹ ਲੋਕ ਆਪ ਮੰਗ ਕਰ ਰਹੇ ਆ ਵੀ ਕਿਸੇ ਦੇ ਰਾਈਟ ਨਹੀਂ ਆ, ਹੱਕ ਨਹੀਂ ਹੁੰਦੇ। ਤੇ ਜਿੱਦਣ ਇਹ ਉਸ ਦੇ ਥੱਲੇ ਆਏ, ਉਸ ਬਲਡੋਜ਼ਰ ਦੇ ਥੱਲੇ, ਉਹ ਕਹਿੰਦਾ ਯਾਰ ਮੇਰੇ ਨਾਲ ਕੋਈ ਖੜਦਾ ਨਹੀਂ, ਪਤਾ ਨਹੀਂ ਕੀ ਚੱਕਰ। ਬਿਲਕੁਲ। ਉਦੋਂ ਤੁਹਾਡੇ ਨਾਲ ਇੱਟ ਵੀ ਨਹੀਂ ਖੜਨੀ ਤੁਹਾਡੇ ਘਰ ਦੀ। ਬਿਲਕੁਲ। ਇਹ ਨਾਲ ਖੜਨ ਵਾਲੇ ਵੇਲੇ ਤੁਸੀਂ ਨਹੀਂ ਖੜੇ। ਜਦੋਂ ਕਿਸੇ ਦੇ ਹੱਕ ਖੋਏ ਜਾ ਰਹੇ ਹੋਣ ਤੇ ਤੁਸੀਂ ਤਾੜੀਆਂ ਮਾਰ ਰਹੇ ਹੋ, ਤਾਂ ਉਹ ਇੱਕ ਦਿਨ ਵਾਰੀ ਤੁਹਾਡੀ ਆਉਣੀ ਹੋਈ ਆਉਣੀ ਆ। ਬਿਲਕੁਲ। ਦੀਸ਼ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਟਾਈਮ ਵੀ ਥੋੜਾ ਰਹਿ ਗਿਆ ਤੇ ਬਾਕੀ ਸਾਰੇ ਪਾਸੇ ਇਹੀ ਚਰਚਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਵਾਪਰਿਆ ਆ ਉਹਦੀ ਸਾਰੀ ਗੱਲ ਹੋ ਰਹੀ ਹੈ। ਹੁਣ ਤੱਕ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਤੇ ਜੋ ਵੀ ਜਿਸ ਤਰੀਕੇ ਦੇ ਨਾਲ ਵੀ ਇਹ ਕਾਰਵਾਈ ਹੋਈ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਬੜੀ ਨਿੰਦਣਯੋਗ ਆ ਤੇ ਮਨੁੱਖੀ ਅਧਿਕਾਰਾਂ ਦੇ ਉੱਪਰ ਵੱਡਾ ਡਾਕਾ ਆ ਜਿਹੜਾ ਪਹਿਲੀ ਵਾਰੀ ਨਹੀਂ ਹੋਇਆ। ਜਦੋਂ ਤੋਂ ਆਪਣੀ ਕਮਿਊਨਿਟੀ ਨੂੰ ਤਾਂ ਹਮੇਸ਼ਾ ਹੀ ਇੱਦਾਂ ਦੇ ਜਿਹੜੇ ਆ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਸੀਗੇ, ਬਹੁਤ ਵਧੀਆ ਕੰਮ ਕਰ ਰਹੇ ਸੀਗੇ। ਪਰ ਮੈਂ ਬਾਕੀ ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ, ਪਰ ਮੈਂ ਇੱਕ ਦੋ ਗੱਲਾਂ ਜਿਹੜੀਆਂ ਨੇ ਨਾ ਮੈਂ ਉਹ ਹੋਰ ਨਜ਼ਰੀਏ ਤੋਂ ਜਿਹੜੀ ਕਰਨੀ ਚਾਹੁੰਦੀ ਹਾਂ ਕਿ ਦੇਖੋ ਕਿੰਨੇ ਕਿਉਂਕਿ ਹੁਣੇ ਨਹੀਂ ਮੇਰੇ ਦਿਮਾਗ ਦੇ ਵਿੱਚ ਆਈਆਂ, ਪਰ ਜਦੋਂ ਤੋਂ ਵੀ ਮੈਂ ਉਹਨਾਂ ਨੂੰ ਸੁਣ ਰਹੀ ਸੀ, ਜਦੋਂ ਤੋਂ ਉੱਭਰ ਕੇ ਅੱਗੇ ਆਏ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੀ ਸੀ, ਉਦੋਂ ਹੀ ਮੇਰੇ ਦਿਮਾਗ ਦੇ ਵਿੱਚ ਆਇਆ ਸੀ। ਔਰ ਉਹਨਾਂ ਨੂੰ ਵੀ ਪਤਾ ਸੀਗਾ ਕਿ ਐਂਡ ਦਾ ਇਹੀ ਹੋਣਾ ਜਿਸ ਰਸਤੇ ਤੇ ਉਹ ਚੱਲੇ ਨੇ। ਬਹੁਤੀ ਦੇਰ ਸਰਕਾਰ ਨੇ ਉਹਨਾਂ ਨੂੰ ਏਦਾਂ ਚੱਲਣ ਨਹੀਂ ਦੇਣਾ। ਪਰ ਫਿਰ ਮੈਂ ਉਦੋਂ ਵੀ ਸੋਚਦੀ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਇੰਨੀ ਸੂਝ-ਬੂਝ ਉਹਨਾਂ ਦੇ ਵਿੱਚ, ਇੰਨੇ ਹਾਜ਼ਰ ਜਵਾਬ ਨੇ, ਇੰਨੀ ਦੂਰ ਅੰਦੇਸ਼ੀ ਸੀ ਤੇ ਇੰਨੀ ਦੂਰ ਤੱਕ ਸੋਚ ਸਕਦੇ ਸੀ, ਤਾਂ ਏਦਾਂ ਦੇ ਜਿਹੜੇ ਆਗੂ ਆਉਂਦੇ ਨੇ ਫਿਰ ਮੈਂ ਸੋਚਦੀ ਹਾਂ ਵੀ ਇੰਨੀ ਜ਼ਿਆਦਾ ਮਤਲਬ ਕਾਹਲੀ ਦੇ ਨਾਲ ਵੀ ਚੱਲਣਾ ਔਰ ਇਸ ਤਰੀਕੇ ਦੇ ਨਾਲ ਚੱਲਣਾ ਕਿ ਜ਼ਿਆਦਾ ਦੇਰ ਉਹਨਾਂ ਨੂੰ ਕੰਮ ਕਰਨ ਨਾ ਦਿੱਤਾ ਜਾਵੇ। ਵੀ ਇਸ ਪੱਖ ਤੋਂ ਪਤਾ ਨਹੀਂ ਉਹ ਕਾਹਲੀ ਦੇ ਵਿੱਚ ਕਿਉਂ ਸੀਗੇ, ਕਿਉਂ ਨਹੀਂ ਸੋਚਿਆ ਕਿ ਮੈਂ ਪਹਿਲਾਂ ਜ਼ਿਆਦਾ ਦੇਰ ਤੱਕ ਜੇ ਮੈਂ ਖਾਲਿਸਤਾਨ ਦੀ ਵੀ ਮੰਗ ਕਰਨੀ ਆ, ਆਜ਼ਾਦ ਰਾਜ ਦੀ ਵੀ ਗੱਲ ਕਰਨੀ ਆ, ਪਹਿਲਾਂ ਮੈਂ ਆਪਣੀ ਕੌਮ ਨੂੰ ਉਹਦੇ ਲਈ ਤਿਆਰ ਕਰ ਲਵਾਂ, ਜਿਹਦੇ ਲਈ ਬੜਾ ਵਧੀਆ ਉਹ ਲੋਕਾਂ ਨੂੰ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਯੋਗਤਾ ਆ। ਬਹੁਤ ਲੋਕ ਨੌਜਵਾਨ ਪਿੱਛੇ ਲੱਗ ਰਹੇ ਸੀ ਕਿ ਪਹਿਲਾਂ ਮੈਂ ਅੰਮ੍ਰਿਤ ਸੰਚਾਰ ਕਰਾਂ ਧਰਮ ਦਾ, ਤੇ ਸਭ ਤੋਂ ਵੱਡਾ ਜਿਹੜਾ ਮੁੱਦਾ ਕਿ ਨਸ਼ਿਆਂ ਨੂੰ ਮੈਂ ਦੂਰ ਕਰਾਂ। ਜਦੋਂ ਮੇਰੀ ਕੌਮ ਇਸ ਚੀਜ਼ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇ, ਇਕੱਠੀ ਹੋ ਜਾਵੇ, ਫਿਰ ਮੈਂ ਉਦੋਂ ਜਾ ਕੇ ਇਸ ਮੁੱਦੇ ਨੂੰ ਉਠਾਵਾਂ। ਕਿਉਂਕਿ ਜਿਹੜੇ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ, ਜੇ ਅਸੀਂ ਸਟੇਟ ਲੈਵਲ ਤੇ ਆ ਚਾਹੇ ਸੈਂਟਰਲ ਲੈਵਲ ਤੇ ਆ, ਸਿੱਧੀ ਉੱਥੋਂ ਦੀ ਅਥਾਰਟੀ ਨੂੰ ਚੈਲੰਜ ਕਰਾਂਗੇ ਤਾਂ ਸਾਨੂੰ ਪਤਾ ਹੈ ਕਿ ਕੋਈ ਵੀ ਕੰਟਰੀ ਹੋਵੇ ਬਹੁਤੀ ਦੇਰ ਤੱਕ ਤੁਸੀਂ ਉੱਥੇ ਉਸ ਮੁਹਿੰਮ ਨੂੰ ਚਲਾ ਨਹੀਂ ਸਕਦੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਮੇਰੇ ਦਿਮਾਗ 'ਚ ਆਉਂਦੀਆਂ ਨੇ ਕਿ ਸਾਡੇ ਜਿਹੜੇ ਬੁੱਧੀਜੀਵੀ ਹੁੰਦੇ ਨੇ ਜਾਂ ਹੋਰ ਵੀ ਸਲਾਹਕਾਰ ਕੋਈ ਅੱਛੇ ਹੁੰਦੇ ਨੇ, ਵੀ ਉਹਨਾਂ ਨੂੰ ਵੀ ਫਿਰ ਏਦਾਂ ਦੇ ਆਗੂਆਂ ਦੇ ਨਾਲ ਰਲ ਕੇ ਗਾਈਡ ਕਰਨਾ ਚਾਹੀਦਾ ਹੈ ਤਾਂ ਕਿ ਉਹ ਜ਼ਿਆਦਾ ਦੇਰ ਤੱਕ ਕੰਮ ਕਰ ਸਕਣ ਤੇ ਕੋਈ ਪ੍ਰਾਪਤੀ ਹੋ ਸਕੇ। ਜੇ ਪ੍ਰਾਪਤੀ ਤੋਂ ਬਿਨਾਂ ਹੀ ਹੁਣ 84 ਤੋਂ ਬਾਅਦ ਅਸੀਂ ਕਿੰਨਾ ਸੰਤਾਪ ਹੰਢਾਇਆ, ਕਿੰਨੀਆਂ ਜਵਾਨੀਆਂ ਖੋਈਆਂ ਨੇ, ਪਰ ਸਾਡੀ ਪ੍ਰਾਪਤੀ ਕੀ ਆ? ਹਜੇ ਤੱਕ ਬੇਇਨਸਾਫੀ ਆ, ਹਜੇ ਤੱਕ ਕਦੇ ਇਨਸਾਫ ਨਹੀਂ ਮਿਲਿਆ। ਹੁਣ ਇਹ ਵੀ ਜੇ ਸਿਰ ਦੇ ਜਾਂਦੇ ਨੇ, ਅਸੀਂ ਸ਼ੁਰੂ ਤੋਂ ਹੀ ਸਿਰ ਦੇਣ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ, ਪਰ ਉਹਦੇ ਬਦਲੇ ਸਾਨੂੰ ਮਿਲਦਾ ਕੀ ਆ? ਅਸੀਂ ਆਜ਼ਾਦੀ ਦੇ ਵੇਲੇ ਸਿਰ ਦਿੱਤੇ, ਪਰ ਉਦੋਂ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਸਾਨੂੰ ਆਜ਼ਾਦੀ ਮਿਲੀ, ਸਾਡਾ ਦੇਸ਼ ਆਜ਼ਾਦ ਹੋਇਆ, ਪਰ ਹੁਣ ਅਸੀਂ ਕੀ ਪ੍ਰਾਪਤੀ ਮਤਲਬ 84 ਤੋਂ ਬਾਅਦ ਸਾਡੀ ਕੌਮ ਨੂੰ ਕੀ ਮਿਲਿਆ? ਉਹੀ ਬੇਇਨਸਾਫੀਆਂ, ਉਹੀ ਸਾਡੀ ਜਵਾਨੀ ਮਰਦੀ ਜਾਂਦੀ ਆ। ਤੇ ਕਿਸੇ ਨੇ ਬਾਕੀ ਦੇਖੋ ਮੈਂ ਇਹ ਵੀ ਕਹਿੰਦੀ ਹਾਂ ਕਿ ਦੇਖੋ ਭਗਵੰਤ ਮਾਨ ਦੀ ਸਰਕਾਰ, ਚਾਹੇ ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਹੈ, ਮੈਂ ਬਹੁਤੀ ਸਿਆਣੀ ਨਹੀਂ ਹੈਗੀ, ਪਰ ਜੋ ਗੱਲਾਂ ਮੇਰੇ ਦਿਮਾਗ 'ਚ ਆਉਂਦੀਆਂ, ਸੈਂਟਰ ਦੀ ਸਰਕਾਰ ਨੇ ਭਗਵੰਤ ਮਾਨ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਈ ਔਰ ਇਹਦੇ ਨਾਲ ਜੋ ਉਹਦਾ ਹੁਣ ਤੱਕ ਦਾ ਕੀਤਾ ਕਰਾਇਆ ਸੀਗਾ ਉਹ ਬਿਲਕੁਲ ਉਹਦੀ ਕਿਰਕਰੀ ਹੋ ਗਈ ਔਰ ਲੋਕਾਂ ਦੇ ਮਨਾਂ ਦੇ ਵਿੱਚੋਂ ਮਤਲਬ ਉਹਨਾਂ ਦਾ ਇੱਕਦਮ ਕੱਲ ਦਾ ਮੈਨੂੰ ਪਤਾ ਨਹੀਂ, ਪਰ ਅੱਜ ਦੀ ਦਿਨ ਉਹਨਾਂ ਦਾ ਬਿਲਕੁਲ ਉਹ ਖਰਾਬ ਹੋ ਗਿਆ ਕਿ ਲੋਕ ਹਿਤੈਸ਼ੀ ਨੇ, ਪੰਜਾਬ ਹਿਤੈਸ਼ੀ ਨੇ ਜਾਂ ਹਿਤੈਸ਼ੀ ਸਰਕਾਰ ਹੈਗੀ ਹੈ, ਇੱਕਦਮ ਉਹਨਾਂ ਨੂੰ ਦੇਖਤਾ ਥੱਲੇ। ਸੋ ਮੈਨੂੰ ਨਹੀਂ ਪਤਾ ਵੀ ਕਿਹੜੇ ਪਾਲਿਸੀਜ਼, ਕਿਹੜੀਆਂ ਨੀਤੀਆਂ ਨਾਲ, ਕਿਉਂਕਿ ਅੱਜ ਕੱਲ੍ਹ ਸਮਝਣਾ ਬਹੁਤ ਔਖਾ ਆ ਕੌਣ ਸੱਚਾ, ਕੌਣ ਝੂਠਾ, ਕੌਣ ਸਰਕਾਰ ਦੇ ਨਾਲ ਆ, ਕੌਣ ਤੁਹਾਡਾ ਹਿਤੈਸ਼ੀ ਆ। ਸੋ ਇਹ ਗੱਲਾਂ ਬਹੁਤ ਜ਼ਿਆਦਾ ਅੱਜ ਕੱਲ੍ਹ ਚੱਲ ਰਿਹਾ। ਆਮ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕਦੇ, ਪਰ ਮੈਂ ਸੋਚਦੀ ਹਾਂ ਕਿ ਸਾਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਜੇ ਇੱਦਾਂ ਦੇ ਆਗੂ ਮਿਲਦੇ ਨੇ ਉਹ ਲੰਬੇ ਸਮੇਂ ਤੱਕ ਕੰਮ ਕਰ ਸਕਣ, ਸਾਡੀ ਕੌਮ ਦੇ ਲਈ ਕੋਈ ਪ੍ਰਾਪਤੀ ਕਰਕੇ ਦੇ ਸਕਣ, ਕੋਈ ਰਸਤਾ ਦਿਖਾ ਸਕਣ, ਸਾਡੇ ਲੋਕ ਇਹਦੇ ਚੀਜ਼ ਦੇ ਲਈ ਤਿਆਰ ਹੋ ਸਕਣ। ਉਸ ਤੋਂ ਪਹਿਲਾਂ ਕਿ ਅਸੀਂ ਸਿਰ ਦੇਈਏ ਜਾਂ ਇਹੋ ਜਿਹੀਆਂ ਗੱਲਾਂ ਸਾਨੂੰ ਕਰਨੀਆਂ ਪੈਣ, ਤਾਂ ਉਸ ਤੋਂ ਪਹਿਲਾਂ ਅਸੀਂ ਕੋਈ ਪ੍ਰਾਪਤੀ ਕਰੀਏ, ਕੋਈ ਕਿਸੇ ਤਰ੍ਹਾਂ ਕੌਮ ਨੂੰ ਤਿਆਰ ਕਰੀਏ। ਥੈਂਕ ਯੂ ਸੋ ਮਚ ਟਾਈਮ ਦੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਆਪਣੀ ਮਿਹਰਬਾਨੀ। ਤੁਸੀਂ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਆ। ਦੇਖੋ ਜਿਹੜਾ ਸਿੱਖ ਆ ਉਹ ਜਿਹੜੇ ਜੂਝਣ ਦੇ ਲਈ, ਜੁਝਾਰੂਪਨ ਦੇ ਲਈ ਤਾਂ ਤਿਆਰ ਹੀ ਰਹਿਣਾ ਚਾਹੀਦਾ। ਹਾਂਜੀ ਹਾਂਜੀ, ਸਿਰ ਦੇਣਾ ਨਹੀਂ ਦੇਣਾ, ਕਦੋਂ ਉਹ ਨੌਬਤ ਆਉਣੀ ਆ ਉਹਦਾ ਤੇ ਪਤਾ ਨਹੀਂ। ਜਾਣ ਬੁੱਝ ਕੇ ਤੇ ਜਾ ਕੇ ਤੇ ਕੀ ਕਿਸੇ ਨੇ ਜਿਹੜਾ ਸਿਰ ਦੇ ਦੇਣਾ ਹੈ ਏਦਾਂ ਹੈ, ਉਹ ਨਹੀਂ ਹੈ, ਪਰ ਤਿਆਰ ਤੁਹਾਨੂੰ ਰਹਿਣਾ ਚਾਹੀਦਾ ਹੈ। ਇੱਕ ਜਜ਼ਬਾ ਜਿਹੜਾ ਉਹ ਤੁਹਾਡੇ ਅੰਦਰ ਹੋਣਾ ਚਾਹੀਦਾ ਆ। ਕਈ ਵਾਰੀ ਹੌਲੀ ਹੌਲੀ ਚਿਪ ਅਵੇ ਕਰਨਾ ਪੈਂਦਾ ਆ, ਜਿਹੜੀ ਪੱਥਰ ਨੂੰ ਜਿਹੜਾ ਉਹ ਤੋੜਨ ਦੇ ਲਈ, ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਕਰਨ ਦੇ ਲਈ। ਸੋ ਲੋਕਾਂ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਜੋੜਨਾ, ਨਸ਼ਿਆਂ ਦੀ ਦਲਦਲ ਤੋਂ ਲੋਕਾਂ ਨੂੰ ਜਿਹੜਾ ਉਹ ਕੱਢਣਾ, ਇਸ ਦੇ ਉੱਤੇ ਜ਼ੋਰ ਤਾਂ ਉਹ ਫੋਕਸ ਤਾਂ ਕਰ ਹੀ ਰਹੇ ਸੀਗੇ। ਬਾਕੀ ਹੋਰ ਵੀ ਜਿਹੜੇ ਉਹ ਕਰਦੇ ਹੋਣਗੇ, ਹੁਣ ਮੈਨੂੰ ਪਤਾ ਨਹੀਂ ਪਿੱਛੋਂ ਕਿੱਦਾਂ ਹੋਊਗਾ। ਇੰਨੀਆਂ ਵੀਡੀਓਜ਼ ਹੁਣ ਉਹ ਆ ਰਹੀਆਂ ਜਿਨ੍ਹਾਂ ਨੇ ਲੱਖਾਂ ਰੁਪਈਏ ਨਸ਼ਿਆਂ ਦੇ ਵਿੱਚ ਜਿਹੜੇ ਬਰਬਾਦ ਕਰਤੇ, ਉਹ ਜਿਹੜੇ ਉਹ ਵਾਪਸ ਆਪਣੇ
ਜੀਵਨ ਦੇ ਰਾਹ ਦੇ ਉੱਤੇ ਤੁਰਨ ਨੂੰ ਜਿਹੜਾ ਉਹ ਤਿਆਰ ਹੋ ਰਹੇ ਆ, ਕੁਛ ਨਾ ਕੁਛ ਹੋਊਗਾ ਹੀ ਉਹ ਗੱਲਾਂ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਇੱਕ ਚੀਜ਼ ਜਿਹੜੀ ਇਸ ਟਾਈਮ ਪ੍ਰਵੀਨ ਜੀ ਜਿਹੜੀ ਉਹ ਦੇਖ ਰਹੇ ਹੈਗੇ ਆ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਜਿਹੜੇ ਸੈਨੇਟਰ ਆ ਉਹਨਾਂ ਨੇ ਕਾਫੀ ਜਿਹੜੀ ਇਸ ਦੇ ਵਿੱਚ ਹਮਾਇਤ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਹ ਕੀਤੀ ਆ। ਉਹ ਦੱਸ ਰਹੇ ਆ ਪੰਜਾਬ ਤੇ ਕਸ਼ਮੀਰ ਵਿੱਚ ਕਹਿੰਦੇ ਧੱਕੇਸ਼ਾਹੀ ਕਰਨਾ ਭਾਰਤ ਸਰਕਾਰ ਦਾ ਕਾਰੋਬਾਰ ਬਣ ਚੁੱਕਾ ਹੈ। ਇਹ ਆਸਟ੍ਰੇਲੀਅਨ ਸਰਕਾਰ ਨੂੰ ਨਾਲੇ ਕਹਿੰਦੇ ਵੀ ਉਹ ਆਸਟ੍ਰੇਲੀਅਨ ਸਰਕਾਰ ਦੇ ਉੱਤੇ ਵਪਾਰ ਦੇ ਨਾਂ ਹੇਠਾਂ ਮਨੁੱਖੀ ਅਧਿਕਾਰਾਂ ਨੂੰ ਦੱਬਣ ਦੀ ਗੱਲ ਕਰ ਰਹੇ, ਕਿਉਂਕਿ ਆਸਟ੍ਰੇਲੀਆ ਵਿੱਚ ਵੀ ਬੜੀ ਉੱਥੇ ਚਰਚਾਵਾਂ ਚੱਲੀਆਂ ਸੀਗੀਆਂ। ਉੱਥੇ ਕਿੱਦਾਂ ਜਿਹੜੇ ਹਿੰਦੂ ਮੰਦਿਰ ਸੀ ਉਹਨਾਂ ਦੇ ਡੀਫੇਸ ਕੀਤਾ ਗਿਆ, ਬਾਅਦ ਪਤਾ ਲੱਗਾ ਵੀ ਇਹ ਉਹਨਾਂ ਦੇ ਹੀ ਆਪਣੇ ਬੰਦੇ ਜਿਹੜੇ ਆ ਉਹਨਾਂ ਨੇ ਕੀਤਾ ਸੀ। ਸੋ ਸੈਨੇਟਰ ਡੇਵਿਡ ਆ ਉੱਥੇ, ਉਹਨਾਂ ਨੇ ਹਮਾਇਤ ਜਿਹੜੀ ਉਹ ਕੀਤੀ ਆ। ਸੋ ਸਿੱਖਾਂ ਨੂੰ ਇਦਾਂ ਦੇ ਲੋਕਾਂ ਦੀ ਹਮਾਇਤ ਦੀ ਦੁਨੀਆ ਭਰ ਦੇ ਵਿੱਚ ਲੋੜ ਆ, ਪਰ ਜੇ ਤੁਸੀਂ ਇਦਾਂ ਦਾ ਕੋਈ ਪੁੱਠਾ ਐਕਸ਼ਨ ਕਿਤੇ ਕੋਈ ਇਦਾਂ ਦਾ ਹੋ ਜਾਂਦਾ ਹੈ, ਕੋਈ ਗਲਤੀ ਹੁੰਦੀ ਆ ਤਾਂ ਉਹ ਵੀ ਫਿਰ ਕਤਰਾਉਂਦੇ ਨੇ। ਸੋ ਉਹਨਾਂ ਨੂੰ ਜਿਹੜਾ ਉਹ ਦੱਸੋ ਵੀ ਇਦਾਂ ਧੱਕਾ ਹੋ ਰਿਹਾ, ਅੱਲਾ ਅਸੀਂ ਨਹੀਂ ਬਾਕੀ ਹੋਰ ਵੀ ਲੋਕਾਂ ਦੇ ਨਾਲ ਉੱਥੇ ਕਰ ਰਹੇ ਆ, ਤੇ ਤੁਹਾਨੂੰ ਤਾਂ ਹੀ ਜਿਹੜੀ ਆ ਉਹਨਾਂ ਨੇ ਇਸ ਚੀਜ਼ ਦੇ ਵਿੱਚ ਮਦਦ ਜਿਹੜੀ ਉਹ ਕਰਨੀ ਆ, ਤਾਂ ਹੀ ਜਿਹੜਾ ਉਹ ਹੈਲਪ ਜਿਹੜਾ ਉਹ ਹੋਣਾ ਆ। ਹੁਣ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਅਡਾਨੀ ਦੇ ਪੋਰਟਾਂ ਤੋਂ ਕਿੰਨਾ ਨਸ਼ਾ ਹੁੰਦਾ ਆ, ਤੇ ਦੋਸ਼ ਇਕੱਲੇ ਪਾਕਿਸਤਾਨ ਦਾ ਹੀ ਨਹੀਂ, ਉਹਨਾਂ ਦਾ ਵੀ ਹੈ। ਤੇ ਕਹਿੰਦੇ ਆ ਨਾ ਵੀ ਬਾਰਡਰੋਂ ਪਾਰ ਵੀ ਆਉਂਦਾ ਤੇ ਭਾਈ ਉਧਰੋਂ ਵੀ ਆਉਂਦਾ, ਬੰਦਰਗਾਹਾਂ ਤੋਂ ਵੀ ਆ ਰਿਹਾ, ਉਹਨਾਂ ਨੂੰ ਤਾਂ ਕਦੀ ਕੋਈ ਸਵਾਲ ਨਹੀਂ ਹਨਾ। ਵੀ ਉਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਦੇਖਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਤੇ ਲੈਟਸ ਸੀ ਕੀ ਅੱਗੇ ਪ੍ਰਵੀਨ ਅੱਗੇ ਬਣਦਾ ਆ, ਭਵਿੱਖ ਦੇ ਗਰਭ ਦੇ ਵਿੱਚ ਕੀ ਆ, ਕੀ ਨਿਕਲਣਾ ਆ, ਕਿੱਦਾਂ ਇਹ ਪ੍ਰੋਪੇਗੈਂਡਾ ਹੋਰ ਕਿੰਨੇ ਦਿਨ ਇਹਨਾਂ ਨੇ ਇਸ ਤਰੀਕੇ ਦੇ ਨਾਲ ਚਲਾਉਣਾ ਆ। ਤੇ ਬਾਕੀ ਜਿਹੜੇ ਟਵਿੱਟਰ ਦੇ ਵਿੱਚ ਜਿਹੜੇ ਸਿੱਖ ਟਵਿੱਟਰ ਜਿਸ ਨੂੰ ਆਖਿਆ ਜਾਂਦਾ ਹੈ ਜਾਂ ਪੰਜਾਬੀ ਟਵਿੱਟਰ ਵਾਲੇ ਆ, ਉਹਨਾਂ ਨੂੰ ਇਹਨਾਂ ਟ੍ਰੋਲਸ ਦਾ ਜਵਾਬ ਦੇਣਾ ਪੈਣਾ ਆ। ਤੇ ਜਾਂ ਫਿਰ ਜਿਹੜਾ ਤੁਸੀਂ ਟਵੀਟ ਕਰ ਰਹੇ ਆ ਉਹਦੇ ਵਿੱਚ ਇਹ ਕਰੋ ਵੀ ਇਹ ਟ੍ਰੋਲਸ ਤੁਹਾਡੇ ਟਵੀਟ ਤੱਕ ਨਾ ਪਹੁੰਚਣ, ਕਿਉਂਕਿ ਉਹਨਾਂ ਨੇ ਤਾਂ ਤੁਹਾਨੂੰ ਸਪੈਮ ਕਰਨਾ ਹੈ। ਉਹਨਾਂ ਦਾ ਕੰਮ ਹੀ ਜਿਹੜਾ ਹੈ ਤੁਸੀਂ ਰਿਪਲਾਈ ਆਪਣੇ ਫਰੈਂਡਸ ਦੀ ਜਾਂ ਮਿਊਚੁਅਲ ਫਰੈਂਡਸ ਤੱਕ ਦੀ ਸੀਮਤ ਜਿਹੜੀ ਉਹ ਵੀ ਤੁਸੀਂ ਕਰ ਸਕਦੇ ਆ, ਕਿਉਂਕਿ ਇਹਨਾਂ ਨੇ ਤੁਹਾਡੀ એનર્ਜੀ ਵੇਸਟ ਕਰਵਾਉਣੀ। ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਧਿਆਨ ਦੇ ਨਾਲ ਕੂਟਨੀਤਿਕ ਢੰਗ ਦੇ ਨਾਲ ਹਰ ਇੱਕ ਪਾਸੇ ਜਿਹੜਾ ਉਹ ਚੱਲਣ ਦੀ ਜ਼ਰੂਰਤ ਹੁੰਦੀ ਆ। ਜੀ ਸੋ ਆਪਣਾ ਸਮਾਂ ਜਿਹੜਾ ਉਹ ਸਮਾਪਤੀ ਵਾਲਾ ਹੈ ਜੀ। ਅੱਜ ਆਪਾਂ ਪੂਰੇ ਪ੍ਰਕਰਨ ਤੇ ਜੋ ਹਾਲਾਤ ਬਣੇ ਹੋਏ ਨੇ, ਜੋ ਹਾਲਾਤਾਂ ਤੋਂ ਬਾਅਦ ਜੋ ਉੱਥੇ ਵਾਪਰ ਰਿਹਾ, ਉਹਨਾਂ ਦੇ ਬਾਰੇ ਆਪਾਂ ਚਰਚਾ ਕੀਤੀ ਤੇ ਕੌਮਾਂਤਰੀ ਪੱਧਰ ਤੇ ਜਿਹੜਾ ਇਸ ਸੰਘਰਸ਼ ਨੂੰ ਬਲ ਮਿਲ ਰਿਹਾ ਉਹਦੇ ਤੇ ਆਪਾਂ ਚਰਚਾ ਜਿਹੜੀ ਆ ਉਹ ਕੀਤੀ ਹੈ। ਤੇ ਓਵਰਆਲ ਬਾਟਮ ਲਾਈਨ ਜੇ ਦੱਸ ਜਾਈਏ, ਅਮਰਿਤਪਾਲ ਸਿੰਘ ਹੁਣਾਂ ਦੀ ਅਰੈਸਟ ਨੂੰ ਲੈ ਕੇ ਅਜੇ ਵੀ ਕਲੀਅਰ ਨਹੀਂ ਹੈ। ਪਹਿਲਾਂ ਇਸ ਨੂੰ ਪੁਸ਼ਟ ਖਬਰ ਦੱਸਿਆ ਗਿਆ ਸੀ, ਕਈ ਅਦਾਰਿਆਂ ਨੇ 2 ਵਾਰੀ ਇਸ ਚੀਜ਼ ਨੂੰ ਜਿਹੜਾ ਕਨਫਰਮ ਕੀਤਾ। ਹਾਲ ਦੀ ਘੜੀ ਅਜੇ ਵੀ ਜਿਹੜੀ ਸਰਕਾਰ ਆ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਆ ਵੀ ਉਹਨਾਂ ਨੇ ਇਹਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ, ਹਿਰਾਸਤ ਚ ਲੈ ਲਿਆ ਜਾਂ ਨਹੀਂ। ਪਰ NSA ਲਾਉਣ ਦੀ ਜਿਹੜੀ ਕਹਿੰਦੇ ਵੀ ਉਸ ਦੇ ਉੱਤੇ ਤਿਆਰੀ ਹੈਗੀ ਆ, ਜਾਂ ਆਲਰੇਡੀ ਲਾ ਦਿੱਤਾ ਹੋਊਗਾ, ਤਾਂ ਹੀ ਅਗਲੇ ਕਹਿ ਰਹੇ ਆ। ਤੇ ਕਹਿੰਦੇ ਵੀ ਜਾਂ ਤੇ ਅਸੀਂ ਉਹ ਤਕਰੀਬਨ ਉਸ ਨੂੰ ਜਿਹੜੇ ਉਹ ਫੜ ਲੈਣ ਲੱਗੇ ਆ। ਤੇ ਬਾਕੀ ਜਿਹੜੀਆਂ ਉੱਥੇ ਦੀਆਂ ਪਾਰਟੀਆਂ ਜਿਹੜੀਆਂ ਵੀ ਵਿਚਰ ਰਹੀਆਂ ਉਹ ਰਾਸ਼ਟਰਵਾਦ ਦੇ ਪੱਲੂ ਹੇਠਾਂ ਹੀ ਜਿਹੜਾ ਉਹ ਸਾਰਾ ਕੁਝ ਉਹਨਾਂ ਦਾ ਕੰਮ ਚੱਲ ਰਿਹਾ ਆ। ਭਾਰਤ ਮਾਤਾ ਨੂੰ ਤੋੜਨ ਨਹੀਂ ਦੇਵਾਂਗੇ, ਕੇਜਰੀਵਾਲ ਹੁਣਾਂ ਦਾ ਬਿਆਨ ਸੀਗਾ। ਰੰਧਾਵੇ ਹੁਣਾਂ ਦਾ ਆਪਾਂ ਜਿਹੜਾ ਉਹ ਦੇਖਿਆ, ਜਾਂ ਵੜਿੰਗ ਹੁਣਾਂ ਦਾ ਜਿਹੜਾ ਉਹ ਦੇਖਿਆ ਕੀ ਕੁਛ ਜਿਹੜਾ ਉਸ ਦੇ ਵਿੱਚ ਚੱਲ ਰਿਹਾ। ਬਿੱਟੂ ਦਾ ਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਉਸਨੇ ਮੂੰਹ ਦੇ ਵਿੱਚੋਂ ਕੀ ਬਕਣਾ। ਤੇ ਸਮਾਂ ਹੋ ਗਿਆ ਜੀ ਇਜਾਜ਼ਤ ਲੈਣ ਦਾ। ਤੇ ਇਸ ਤੋਂ ਬਾਅਦ ਦੇ ਵਿੱਚ ਬਲਵਿੰਦਰ ਕੌਰ ਜੀ ਪ੍ਰੋਗਰਾਮ ਦੇਸੋਂ ਪ੍ਰਦੇਸ਼ ਜਿਹੜਾ ਉਹ ਲੈ ਕੇ ਹਾਜ਼ਰ ਜਿਹੜੇ ਹੋਣਗੇ। ਇਹ ਸਾਰੀਆਂ ਗੱਲਾਂ ਦੇ ਵਿੱਚ ਉਹ ਵੀ ਥੋੜੀ ਬਹੁਤੀ ਜਿਹੜੀ ਚਰਚਾ ਹੈ ਇਸ ਨੂੰ ਲੈ ਕੇ ਜਿਹੜਾ ਉਹ ਕਰਨਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨੋਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।